ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਸੀਂ ਇਸ ਸਮੇਂ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਰਕੀਆਣਾ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਮਸ਼ਵਰਾ ਕਰਨਾ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲੇ ਇਹ ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿੰਮਾ ਸਹੂਲਤਾਂ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਪਾਂਸਰਸ ਦਾ। ਸੋ ਹੁਣ ਰੁਖ ਕਰਦੇ ਹਾਂ ਅਸੀਂ ਖਬਰਾਂ ਦੇ ਬਾਅਦ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਈਏ ਤਾਂ ਮਜੀਠੀਆ ਦੀ ਸਿਕਿਉਰਿਟੀ ਜਿਹੜੀ ਹਟਾਈ ਗਈ ਹੈ, ਕੱਲ ਵੀ ਇਸ ਤੇ ਆਪਾਂ ਚਰਚਾ ਕੀਤੀ ਸੀ, ਪਰ ਹੁਣ ਇਹ ਮਾਮਲਾ ਵੱਡਾ ਹੀ ਹੁੰਦਾ ਜਾ ਰਿਹਾ ਹੈ। ਪਾਇਓ ਤਾਂ ਜੀ ਜਰਾ ਚਾਨਣਾ ਇਸ ਤੇ। ਦੇਖੋ, ਅੱਜ ਦਿਨ ਭਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਸ ਖਬਰ ਤੇ ਹੀ ਬਹੁਤ ਜ਼ਿਆਦਾ ਸਿਆਸੀ ਹਾ ਹੱਲਾ ਰਿਹਾ। ਅਕਾਲੀ ਦਲ, ਬਾਦਲ ਤੋਂ ਲੈ ਕੇ ਭਾਜਪਾ, ਕਾਂਗਰਸ, ਬੜੇ ਵੱਡੇ ਵੱਡੇ ਜਿਹੜੇ ਮਤਲਬ ਕਿ ਨੇਤਾ ਸੀਗੇ ਵਿਰੋਧੀ ਧਿਰ ਦੇ, ਜਿਹੜੇ ਅਕਾਲੀ ਦਲ ਦੇ ਵੀ ਵਿਰੋਧੀ ਸੀਗੇ, ਉਹ ਇਸ ਗੱਲ ਤੇ ਇੱਕ ਸੁਰ ਇੱਕੋ ਮੰਚ ਤੇ ਨਜ਼ਰ ਆਏ, ਇੱਕੋ ਲਾਈਨ ਨੂੰ ਟੋ ਕਰਦੇ ਨਜ਼ਰ ਆ ਰਹੇ। ਹਾਲਾਂਕਿ ਦੂਜੇ ਪਾਸੇ ਅਮਨ ਅਰੋੜਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵੇਖੋ ਇਹ ਹਾ ਹੱਲਾ ਜਿਹੜਾ ਉਹ ਡਰੱਗ ਮਾਫੀਆ, ਮਤਲਬ ਕਿ ਜਦੋਂ ਉਹਨਾਂ ਦੀ ਸਿਕਿਉਰਿਟੀ ਘਟਾਈ ਜਾ ਰਹੀ ਹੈ ਤਾਂ ਉਹਨਾਂ ਨੂੰ ਸਿਕਿਉਰਿਟੀ ਕਾਹਦੀ। ਏਦਾਂ ਹੀ ਹੁਣੇ ਇਹਨਾਂ ਦਾ ਇੱਕ ਬੁਲਾਰਾ ਬੋਲ ਰਿਹਾ ਸੀਗਾ, ਉਹ ਵੀ ਆਹੀ ਗੱਲਾਂ ਕਰ ਰਿਹਾ ਸੀਗਾ। ਹੁਣ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਨਾਲ ਪੁਲਿਸ ਦੇ ਜਿਹੜੇ ਆਫੀਸਰ ਆ ਅਰਪਿਤ ਸ਼ੁਕਲਾ ਜੀ, ਉਹ ਵੀ ਆ ਗਏ ਸਾਹਮਣੇ। ਉਹ ਕਹਿੰਦੇ ਜੀ ਵਿਡਰੋ ਨਹੀਂ ਕੀਤੀ, ਅਸੀਂ ਇਸ ਨੂੰ ਟ੍ਰਿਮ ਕੀਤਾ ਹੈ। ਮਤਲਬ ਸਿਕਿਉਰਿਟੀ ਹਟਾਈ ਨਹੀਂ, ਸਿਕਿਉਰਿਟੀ ਘਟਾਈ ਆ। ਹੁਣ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਦਾ ਪੱਖ ਹੈ ਉਹ ਤੇ ਇਹ ਆ ਕਿ ਉਹਨਾਂ ਦੀ ਸਿਕਿਉਰਿਟੀ ਵਿਡਰੋ ਸ਼ਨੀਵਾਰ ਰਾਤ ਹੀ ਕਰ ਲਈ ਗਈ ਸੀ, ਜਦੋਂ ਪੰਜਾਬ 'ਚ ਵੀ ਨਹੀਂ ਸੀਗੇ ਜੀ। ਤੇ ਇਹ ਸਾਰਾ ਕੁਝ ਵਰਬਲੀ ਹੋਇਆ। ਉਹ ਕਹਿੰਦੇ ਕਿ ਜਿਹੜੇ ਜਵਾਨ ਸੀ ਉਹਨਾਂ ਨੂੰ ਤੁਰੰਤ ਮੋਬਾਈਲਾਂ ਰਾਹੀਂ ਸੁਨੇਹੇ ਮਿਲੇ ਆ ਕਿ ਤੁਸੀਂ ਜਾ ਕੇ ਆਪੋ ਆਪਣੀ ਪਲਟੂਨ ਦੇ ਵਿੱਚ, ਬਟਾਲੀਅਨ ਦੇ ਵਿੱਚ, ਜਿੱਥੇ ਵੀ, ਮਤਲਬ ਕਿ ਕਹਿਣ ਦਾ ਭਾਵ ਇਹ ਆ ਕਿ ਜਾ ਕੇ ਉੱਥੇ ਰਿਪੋਰਟ ਕਰੋ, ਨਹੀਂ ਤਾਂ ਤੁਹਾਨੂੰ ਬਾਗੀ ਐਲਾਨ ਦਿੱਤਾ ਜਾਏਗਾ। ਉਹ ਤੇ ਰਾਤ ਭੱਜੇ ਨੇ। ਉਹ ਕਹਿੰਦੇ ਕਿ ਹੁਣ ਜਦੋਂ ਰੌਲਾ ਪੈ ਗਿਆ ਤੇ ਇਹਨਾਂ ਨੇ ਕੁਝ ਕੁ ਬੰਦੇ ਜਿਹੜੇ ਵਾਪਸ ਘਲਾ ਦਿੱਤੇ, ਕਿਉਂਕਿ ਕੁਝ ਲਿਖਤੀ ਤੇ ਹੈ ਹੀ ਨਹੀਂ ਸੀਗਾ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ, ਹਾਲਾਂਕਿ ਪੁਲਿਸ ਦਾ ਪੱਖ ਹੈ ਤੇ ਦੂਸਰੇ ਪਾਸੇ ਮਜੀਠੀਆ ਸਾਹਿਬ ਉਹ ਆਪਣਾ ਪੱਖ ਰੱਖ ਰਹੇ ਨੇ, ਪਰ ਜੇ ਆਪਾਂ ਵੇਖੀਏ ਤੇ ਜਿਹੜੀ ਗੱਲ ਇਹ ਕਹਿ ਰਹੇ ਆ, ਇਹਨਾਂ ਦੇ ਭੰਬਕੜ ਕਹਿ ਰਹੇ ਆ ਜਾਂ ਇਹਨਾਂ ਦੇ ਜਿਹੜੇ ਫਰੰਟ ਲਾਈਨ ਦੇ ਲੀਡਰ ਆ ਕਿ ਫਲਾਣੇ ਨੂੰ ਕਾਹਦਾ, ਜਾਂ ਜਿਹੜਾ ਨਸ਼ੇ ਦੇ ਕੇਸਾਂ ਦੇ ਵਿੱਚ ਫਸਿਆ ਉਸਨੂੰ ਕਾਹਦਾ। ਤੇ ਤੁਸੀਂ ਦੇਖੋ ਨਾ ਕਿ ਭਾਈ ਅਰਵਿੰਦ ਕੇਜਰੀਵਾਲ ਕੋਲ ਵੀ ਤੇ ਸਿਕਿਉਰਿਟੀ ਹੈ, ਫਿਰ ਉਹਨਾਂ ਨੂੰ ਕਾਹਤੋਂ। ਮਨੀਸ਼ ਸਿਸੋਦੀਆ ਉਹ ਵੀ ਤੇ ਕੇਸ ਦੇ ਵਿੱਚ ਹੀ ਹੈ ਨਾ, ਲਿਕਰ ਸਕੈਮ 'ਚ ਨੇ। ਸਤਿੰਦਰ ਜੈਨ, ਵੈਭਵ ਕੁਮਾਰ ਬਾਰੇ ਕਥਿਤ ਤੌਰ ਤੇ ਚਰਚਾ ਹੈ ਕਿ ਉਸਨੂੰ ਵੀ Z+ ਸਿਕਿਉਰਿਟੀ ਦਿੱਤੀ ਗਈ, ਇੱਥੋਂ ਤੱਕ ਕਿ IB ਦੀ ਮਨਾਹੀ ਤੋਂ ਬਾਅਦ ਵੀ। ਹਾਲਾਂਕਿ ਮੇਰੇ ਕੋਲ ਉਹਦੀ ਕੋਈ ਪੁਸ਼ਟੀ ਨਹੀਂ। ਕਹਿੰਦੇ ਕਿ ਸੀਕ੍ਰੇਟ ਡਾਕੂਮੈਂਟ ਜਿਹੜੇ ਆ ਉਹ ਇਹਨਾਂ ਨੇ ਰੱਖੇ, ਉਹ ਕਦੇ ਬਾਹਰ ਆਉਣ ਹੀ ਨਹੀਂ ਦਿੰਦੇ। ਪਰ ਜੇ ਸਰਕਾਰ ਬਦਲੀ ਉਹ ਨਿਕਲ ਆਉਣਗੇ ਤਾਂ ਕਿਵੇਂ ਉੱਥੇ IB, ਕਿਉਂਕਿ ਦੇਖੋ ਸਿਕਿਉਰਿਟੀ ਦਾ ਨਾ ਇੱਕ ਕਹਿ ਲਓ ਕਿ ਜੋ ਪ੍ਰੋਸੀਜਰ ਹੈ ਉਹਦੇ 'ਚ, ਜਿਵੇਂ ਮਜੀਠੀਆ ਦੀ Z+ ਸਿਕਿਉਰਿਟੀ ਸੀ, ਪਹਿਲਾਂ ਕੇਂਦਰ ਦੀ ਸੀਗੀ, ਫਿਰ ਬਾਅਦ ਦੇ ਵਿੱਚ ਉਹ ਪੰਜਾਬ 'ਚ ਸ਼ਿਫਟ ਹੋ ਗਈ ਸੀ। ਤਾਂ ਇਹਦਾ ਜਿਹੜਾ ਰਿਵਿਊ ਹੁੰਦਾ ਉਹ ਕਈ ਪੱਧਰ ਤੇ ਹੁੰਦਾ, ਜਿਵੇਂ ਮਤਲਬ ਕਿ DGP ਵੀ ਬਹਿੰਦਾ, ADGP ਵੀ, ਸਿਕਿਉਰਿਟੀ ਵੀ ਬਹਿੰਦਾ, ਉਹਦੇ 'ਚ ਹੋਮ ਡਿਪਾਰਟਮੈਂਟ ਦਾ ਵੀ ਬਹਿੰਦਾ ਹੈ, ਇੰਟੈਲੀਜੈਂਸੀ ਦਾ ਜਿਹੜਾ, ਇੱਕ IB ਦਾ ਵੀ ਅਫਸਰ ਬਹਿੰਦਾ ਹੈ। ਇਸ ਤਰ੍ਹਾਂ ਮਤਲਬ ਕਿ ਸਾਰਿਆਂ ਦੀ ਕਹਿ ਲਓ ਕਿ ਸਹਿਮਤੀ ਦੇ ਨਾਲ ਕੰਮ ਚੱਲਦਾ। ਤਾਂ ਵੈਭਵ ਬਾਰੇ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਥਿਤ ਤੌਰ ਤੇ ਕਿ ਬਈ ਉਸ ਮਾਮਲੇ 'ਚ IB ਚਾਹੁੰਦਾ ਨਹੀਂ ਸੀ, ਬਟ ਫਿਰ ਵੀ
ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ, ਪਤਾ ਨਹੀਂ ਹੁਣ ਸੱਚ ਹੈ ਜਾਂ ਝੂਠ ਹੈ। ਪਰੰਤੂ ਇੱਥੇ ਜਿਹੜਾ ਇਹ ਤਰਕ ਦਿੱਤਾ ਜਾਂਦਾ ਹੈ ਕਿ ਮਜੀਠੀਆ ਡਰੱਗ ਦੇ ਕੇਸ ਦੇ ਵਿੱਚ ਨਾਮਜ਼ਦ ਹੈ, ਤਾਂ ਫਿਰ ਜਿਹੜੇ ਇੱਥੇ ਵਿਜੇ ਨਾਇਰ ਵਰਗੇ ਬੈਠੇ ਆ, ਉਹਨਾਂ ਨੂੰ ਸਿਕਿਉਰਿਟੀ ਕਿਸ ਮੰਤਵ ਨਾਲ ਦਿੱਤੀ ਜਾ ਰਹੀ ਹੈ? ਸਵਾਲ ਬੜੇ ਪੈਦਾ ਹੋਣਗੇ। ਤਾਂ ਬਾਕੀ ਗੱਲ ਇਹ ਹੈ ਕਿ ਮਜੀਠੀਆ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ, ਜਿਹਦੇ ਵਿੱਚ ਉਹ ਇਕੱਲੇ ਜਾਂਦੇ ਨਜ਼ਰ ਆ ਰਹੇ ਨੇ। ਤਾਂ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਜੇ ਨਹੀਂ ਤਾਂ ਮੈਂ ਬਾਈਕ ਤੇ ਘੁੰਮਣਾ ਵੀ ਸਟਾਰਟ ਕਰ ਸਕਦਾ। ਅੱਛਾ, ਫਿਰ ਇਹ ਕਹਿੰਦੇ ਨੇ ਕਿ ਜੀ ਮਤਲਬ ਇੱਕ ਮੈਂ ਹੁਣੇ ਹੀ ਇਹਨਾਂ ਦੇ ਬੁਲਾਰੇ ਆ ਆਲੂਵਾਲੀਆ ਸਾਹਿਬ, ਬੜੇ ਝੂਠ ਟਕਾ ਕੇ ਮਾਰਦੇ ਆ। ਮਤਲਬ ਕਿ ਝੂਠ ਨਹੀਂ ਕਹਿ ਸਕਦੇ ਕਿ ਬਈ ਉਹ ਨਾ ਮਤਲਬ ਤੋਪੇ ਬਹੁਤ ਤਗੜੇ ਤਗੜੇ ਢੰਗ ਨਾਲ ਭਰ ਜਾਂਦੇ ਆ। ਉਹ ਕਹਿ ਰਹੇ ਸੀਗੇ ਜੀ ਇਦਾਂ ਜੀ ਉਦਾਂ ਹੈ। ਹੁਣ ਮਤਲਬ ਕਿ ਪੁਲਿਸ ਨੂੰ ਲੱਗਿਆ ਹੋਏਗਾ ਰਿਵਿਊ ਦੇ ਵਿੱਚ ਕਿ ਭਾਈ ਇਹਨਾਂ ਨੂੰ ਸਿਕਿਉਰਿਟੀ ਜਿਹੜੀ ਹੈ ਘਟਾ ਕੇ ਦਿੱਤੀ ਜਾਣੀ ਚਾਹੀਦੀ ਆ। ਇੱਕ ਪਾਇਲਟ ਤੇ ਕੁਝ ਮਤਲਬ ਕਿ ਗਨਮੈਨ ਜਿਹੜੇ ਆ ਇਹਨਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਗੱਲ ਇਹ ਆ ਕਿ ਮਜੀਠੀਆ ਦਾ ਦਾਅਵਾ ਹੈ ਕਿ ਜਨਵਰੀ ਦੇ ਵਿੱਚ ਹੀ ਉਹਨਾਂ ਨੂੰ ਤਾਕੀਦ ਕੀਤੀ ਗਈ ਆ ਪੰਜਾਬ ਪੁਲਿਸ ਤੇ ਡੀਜੀਪੀ ਵੱਲੋਂ ਕਿ ਆਪਣੇ ਘਰ ਦੀਆਂ ਕੰਧਾਂ ਹੋਰ ਉੱਚੀਆਂ ਕਰੋ, ਉਹਦੇ ਉੱਤੇ ਮਤਲਬ ਕਿ ਵਲਗਨ ਹੋਰ ਲਾਓ, ਤੇ ਇਸ ਤੋਂ ਇਲਾਵਾ ਨੈਟ ਵਗੈਰਾ ਦਾ ਇੰਤਜ਼ਾਮ ਕਰੋ। ਤਾਂ ਇਸ ਤਰ੍ਹਾਂ ਦੇ ਮਤਲਬ ਕਿ ਸੀਸੀਟੀਵੀ ਕੈਮਰੇ ਹੋਰ ਲਾਓ। ਕਿਉਂਕਿ ਉੱਥੇ ਗ੍ਰੇਨੇਡ ਹਮਲੇ ਹੋ ਰਹੇ ਸਨ ਮਾਝੇ ਦੇ ਵਿੱਚ। ਤਾਂ ਦੂਜੇ ਪਾਸੇ ਉਹ ਕਹਿੰਦੇ ਕਿ ਨਾਲ ਮੈਨੂੰ ਇਹ ਵੀ ਕਿਹਾ ਗਿਆ ਕਿ ਸਾਡੇ ਕੋਲ ਤੇ ਪੁਖਤਾ ਪ੍ਰਬੰਧ ਨਹੀਂ, ਤੁਸੀਂ ਬੁਲਟ ਪ੍ਰੂਫ ਗੱਡੀ ਲੈ ਲਓ। ਨਾਲ ਇਹ ਵੀ ਆ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਜੋ ਘਟਨਾਵਾਂ ਉੱਥੇ ਵਾਪਰੀਆਂ, ਉਹਨਾਂ ਦੇ ਵਿੱਚੋਂ ਉਹ ਕਹਿੰਦੇ ਕਿ ਮੈਨੂੰ ਖੁਦ ਸੱਦ ਕੇ ਇਹਨਾਂ ਨੇ ਇੱਕ ਬੰਦੇ ਬਾਰੇ ਦੱਸਿਆ ਜਿਹੜਾ ਫੜਿਆ ਗਿਆ ਕਿ ਤੁਹਾਡੇ ਦਫ਼ਤਰ ਦੀ ਰੇਕੀ ਕਰਕੇ ਗਿਆ ਤੇ ਟਿਫਨ ਬਾਬਾ ਫੜਿਆ ਗਿਆ ਜੀ। ਤਾਂ ਗੈਂਗਸਟਰਾਂ ਦੀਆਂ ਧਮਕੀਆਂ ਨੇ। ਉਹ ਕਹਿੰਦੇ ਜੀ ਖਾਲਿਸਤਾਨੀਆਂ ਦੀਆਂ ਮੈਨੂੰ ਧਮਕੀਆਂ ਨੇ, ਕੁਝ ਜਥੇਬੰਦੀਆਂ ਦੀਆਂ, ਤਾਂ ਮੈਂ ਕੀ ਕਰਾਂ ਜੀ। ਤਾਂ ਮਤਲਬ ਕਿ ਉਹ ਆਪਣੇ ਪੱਧਰ ਤੇ ਕਹਿ ਰਹੇ ਨੇ, ਹਾਲਾਂਕਿ ਨਾਲ ਉਹ ਥਾਪੀ ਵੀ ਮਾਰ ਜਾਂਦੇ ਆ ਬਿਰਲੀ ਟਾਵੀ। ਇਹ ਤੇ ਵੈਸੇ ਕਹਿੰਦੇ ਆ, ਤੁਸੀਂ ਦੇਖਿਆ ਹੋਣਾ ਕਿ ਅੱਜ ਇਹਨਾਂ ਦੇ ਪੱਖ ਦੇ ਜਿਹੜੇ ਕੁਝ ਸਾਬਕਾ ਪੱਤਰਕਾਰ ਟਾਈਪ ਲੋਕ ਨੇ, ਉਹ ਵੀ ਕਹਿ ਰਹੇ ਆ ਕਿ ਹੁਣ ਚੀਕਾਂ ਕਿਉਂ ਮਾਰਦਾ ਫਲਾਂ ਟਮਕਾ। ਪਰ ਉਹ ਕਹਿ ਰਹੇ ਆ ਕਿ ਜੇ ਤੁਸੀਂ ਮਰਵਾਉਣਾ ਤਾਂ ਭਾਵੇਂ ਮੈਨੂੰ ਐਨਕਾਊਂਟਰ ਕਰਾ ਦਿਓ, ਚਾਹੇ ਤੁਸੀਂ ਮੂਸੇ ਵਾਲਿਆਂ ਵਾਂਗੂ ਮਰਵਾ ਦਿਓ, ਪਰ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨੌਬਤ ਨਹੀਂ ਜਾਣੀ ਚਾਹੀਦੀ। ਇੱਥੋਂ ਤੱਕ ਨੌਬਤ ਗੁਰਪ੍ਰੀਤ ਜੀ ਨਹੀਂ ਜਾਣੀ ਚਾਹੀਦੀ। ਪਰ ਜੋ ਮੈਂ ਤੁਹਾਨੂੰ ਅੰਦਰ ਦੀਆਂ ਕਹਾਣੀਆਂ ਇਹਨਾਂ ਦੀਆਂ ਦੱਸਦਾ ਰਿਹਾ, ਵੈਸੀਆਂ ਹੀ ਨੇ ਕਹਾਣੀਆਂ। ਕਿਉਂਕਿ ਮਜੀਠੀਆ ਵਿਅਕਤੀਗਤ ਹਮਲੇ ਤੋਂ ਬਾਜ਼ ਨਹੀਂ ਆਉਂਦੇ ਤੇ ਵਿਅਕਤੀਗਤ ਰੰਜਿਸ਼ ਹੀ ਬਣੀ ਪਈ ਆ। ਹੈ ਸਿਆਸੀ ਬਦਲਾਖੋਰੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਜੇ ਰਿਵਿਊ ਹੁੰਦਾ ਤਾਂ ਫਿਰ ਤੁਸੀਂ ਇਸ ਪੱਧਰ ਤੇ ਕਿਵੇਂ ਜਾ ਸਕਦੇ ਹੋ ਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਕਿਹਾ ਕਿ ਤੁਸੀਂ ਬੁਲਟ ਪ੍ਰੂਫ ਗੱਡੀ ਲੈ ਲਓ, ਤਾਂ ਉਹ ਗੱਡੀ ਦੇਖ ਵੀ ਰਹੇ ਸੀਗੇ। ਫਿਰ ਗੱਲ ਆਈ ਗਈ ਹੋਗੀ ਤੇ ਕਹਿੰਦੇ 4 ਦਿਨ ਪਹਿਲਾਂ ਵੀ ਉਹਨਾਂ ਕੋਲ ਮੈਸੇਜ ਆਇਆ, ਇਸ ਗੱਲ ਦਾ ਰਿਕਾਰਡ ਹੈ ਕਿ ਤੁਸੀਂ ਉਹ ਗੱਡੀ ਜਿਹੜੀ ਬੁਲਟ ਪ੍ਰੂਫ ਕੋਈ ਵੇਖੀ ਆ ਤਾਂ ਉਹਦੀ ਆਰਸੀ ਭੇਜੋ। ਮਤਲਬ ਕਿ ਇੱਕ ਪਾਸੇ ਸਾਰਾ ਕੁਝ ਪੁਲਿਸ ਜਿਹੜੀ ਹੈ ਦੱਸ ਰਹੀ ਹੈ, ਤਾਂ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਕੋਈ ਲੋੜ ਹੀ ਨਹੀਂ ਹੈਗੀ। ਤਾਂ ਸਮਝੋ ਬਾਹਰ ਹੋਈ ਪਈ ਆ ਗੱਲ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਸੋ ਅਗਲੀ ਖਬਰ ਤੇ ਚੱਲੀਏ ਤੇ ਕੇਜਰੀਵਾਲ ਸਾਹਿਬ ਹੁਣ ਲੁਧਿਆਣੇ ਦੀ ਇਲੈਕਸ਼ਨ ਕਰਕੇ ਖਾਸਾ ਮਸਰੂਫ ਨੇ ਪੰਜਾਬ ਆ ਕੇ, ਤੇ ਅੱਜ ਪੂਰਾ ਗਰਜੇ ਨੇ ਕਹਿੰਦੇ ਕੇਜਰੀਵਾਲ ਤੇ ਮਾਨ ਸਾਹਿਬ ਲੁਧਿਆਣੇ ਦੇ ਵਿੱਚ। ਅੱਜ ਦੇਖੋ ਇਹਨਾਂ ਦੀ ਗਰਜਨ ਤਾਂ ਫਿਰ ਹੋਣੀ ਸੀਗੀ ਨਾ ਜੀ, ਜਦੋਂ ਆਏ ਨੇ, ਜਦੋਂ ਮਤਲਬ ਕਿ ਲੁਧਿਆਣੇ ਜਦੋਂ ਪਹੁੰਚ ਹੀ ਗਏ, ਇਲੈਕਸ਼ਨ ਦਾ ਮੌਸਮ ਹੈ, ਫਿਰ ਇਹਨਾਂ ਦੀ ਗਰਜਨਾ ਤੇ ਸੁਭਾਵਿਕ ਹੀ ਹੈ। ਅੱਛਾ, ਗੱਲ ਫਿਰ ਉਹ ਆ ਜਾਏਗੀ ਉੱਥੇ ਕਿ ਉਹੀ ਪ੍ਰਪੰਚ ਜਿਹੜੇ ਆ ਆਪਾਂ ਦੇਖਿਆ ਹੀ ਆ ਕਿ ਅੱਗੇ ਵੀ ਚੱਲਦੇ ਤੇ ਹੁਣ ਵੀ ਚੱਲੀ ਜਾਂਦੇ ਆ ਸਭ। ਗੱਲ ਇਹ ਆ ਕਿ ਫੇਰ ਸੌ, ਮੈਂ ਤਾਂ ਹੈਰਾਨ ਆ ਇਹਨਾਂ ਨੇ ਸੌ ਕਿੰਨੀ ਵਾਰੀ ਖਾਣੀ ਆ। ਕਦੇ ਕਹਿ ਲੋ ਕਿ ਸੱਤਾ ਸੰਭਾਲਣ ਲੱਗਿਆ ਸਹੁੰ ਖਾ ਲੈਂਦੇ ਆ, ਕਦੇ ਜਾ ਕੇ ਖਟਖਟ ਸਹੁੰ ਖਾ ਲੈਂਦੇ ਆ, ਕਦੇ ਅੰਮ੍ਰਿਤਸਰ ਜਾ ਕੇ ਜਵਾਕਾਂ ਨੂੰ ਸਹੁੰ ਖਵਾ ਦਿੰਦੇ ਆ। ਹੁਣ ਫੇਰ ਇੱਥੇ ਆ ਗਏ ਨੇ ਲੁਧਿਆਣੇ, ਫੇਰ ਸਹੁੰਆਂ ਚੱਕੀ ਚਕਾਈ ਜਾਂਦੇ ਆ। ਤਾਂ ਮਤਲਬ ਕਿ ਸਾਨੂੰ ਤੇ ਸਮਝ ਨਹੀਂ ਲੱਗ ਰਹੀ ਸਾਹਿਬ ਕਿ ਸਹੁੰਆਂ ਚੁੱਕਣੀਆਂ ਕਿੰਨੀਆਂ। ਇਹ ਤਾਂ ਉਹ ਗੱਲ ਬਣੀ ਪਈ ਆ, ਕਸਮਾਂ ਦਾ ਕੀ ਹੈ, ਜਿੱਥੇ ਜੀ ਕੀਤਾ ਖਾ ਲੀਆਂ, ਵਧਾਈਆਂ ਜੀ ਵਧਾਈਆਂ, ਤੁਸੀਂ ਲੁੱਚਿਆਂ ਨਾਲ ਲਾ ਲੀਆਂ, ਨਹੀਂ ਸਗੋਂ ਉੱਚਿਆਂ ਨਾਲ ਲਾ ਲੀਆਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹੋ ਜਿਹੀ ਹਾਲਤ ਬਣੀ ਪਈ ਆ, ਠੱਗ ਚੋਰਾਂ ਯਾਰਾਂ ਦਾ ਕਸਮਾਂ ਨਾਲ ਵਿਹਾਰ। ਬਈ ਇਹੋ ਜੀ ਇਸ ਵੇਲੇ ਦੀ ਪਰਿਸਥਿਤੀ ਬਣੀ ਪਈ ਆ। ਬਾਰ-ਬਾਰ ਸਹੁੰਆਂ ਖਾਣ ਦਾ ਕੀ ਤੋਕੇ? ਸਭ ਕੋਈ ਭੁੱਖ ਲੱਗਦੀ ਹੈ ਸਹੁੰਆਂ ਦੀ ਵੀ ਜਿਹੜੇ ਬਾਰ-ਬਾਰ ਰੋਟੀ ਖਾਣ ਦੀ ਜ਼ਰੂਰਤ ਪੈਂਦੀ ਆ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਨਸ਼ਾ ਮੁਕਤ ਕਰ ਦਿਆਂਗੇ, ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਤਾਂ ਗੱਲ ਇਹ ਆ ਕਿ 3 ਸਾਲ ਪਹਿਲਾਂ ਜੋ ਫੇਲੀਅਰ ਤੁਹਾਡੀ ਰਹੀ ਉਹਦੀ ਮਾਫੀ ਤੇ ਮੰਗੋ। ਦੂਜੀ ਗੱਲ ਆ ਕਿ ਤਸਕਰਾਂ ਦੇ ਘਰ ਦੇ ਵਿੱਚ ਹੁਣ ਦੀਵੇ ਨਹੀਂ ਬਲਣਗੇ, ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਣਗੇ। ਤਾਂ ਤੁਸੀਂ ਦੇਖ ਹੀ ਲਓ ਕਿ ਕੀ ਸੂਰਤ ਹਾਲ ਆ। ਉੱਥੇ ਦੇਖੋ ਸੁਪਰੀਮ ਕੋਰਟ ਨੇ 10-10 ਲੱਖ ਰੁਪਈਆ ਜੁਰਮਾਨਾ ਪਾਇਆ ਅਫਸਰਾਂ ਨੂੰ ਕੱਲ ਹੀ। ਇਹ ਜਿੱਦਣ ਇਹ ਵੀ ਚੋਪੜੇ ਗਏ ਤੇ ਉਦੋਂ ਅਫਸਰਾਂ ਤੇ ਇਹਨਾਂ ਨੇ ਉਂਗਲ ਰੱਖ ਦੇਣੀ ਕਿ ਅਫਸਰਾਂ ਨੇ ਆਪਣੇ ਪੱਧਰ ਤੇ ਫੈਸਲਾ ਲਿਆ।
ਤੇ ਦੂਜੇ ਪਾਸੇ ਅੱਜ 6000 ਬੱਚੇ ਨੂੰ ਉੱਥੇ ਸੱਦਿਆ ਗਿਆ। ਪੰਜਾਬ ਪੁਲਿਸ ਦੀਆਂ ਬਾਹਰੋਂ ਵੀ ਬਹੁਤ ਸਾਰੀਆਂ ਕਹਿ ਲੋ ਕਿ ਟੁਕੜੀਆਂ ਉੱਥੇ ਪਹੁੰਚੀਆਂ। ਤੇ ਕਮਾਲ ਦੀ ਗੱਲ ਹੈ ਕਿ ਸਭ ਤੋਂ ਰੁੱਝਿਆ ਰਹਿਣ ਵਾਲਾ ਜਿਹੜਾ ਰੋਡ ਆ ਫਿਰੋਜ਼ਪੁਰ ਰੋਡ, ਲੁਧਿਆਣੇ ਤੋਂ ਵਾਕਫ ਲੋਕ ਜਾਣਦੇ ਹੋਣਗੇ ਕਿ ਫਿਰੋਜ਼ਪੁਰ ਰੋਡ ਕਿੰਨਾ ਰੁੱਝਿਆ ਹੋਇਆ ਰੋਡ ਹੈ, ਤਾਂ ਉਸ ਰੋਡ ਨੂੰ ਵੀ ਬਲੌਕ ਕਰ ਦਿੱਤਾ ਗਿਆ। ਸ਼ਾਹੀ ਬੰਦੇ ਜੋ ਆ ਰਹੇ ਸਨ, ਤਾਂ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਦੀ ਆਓ ਭਗਤ ਦੇ ਵਿੱਚ ਵੱਡੀ ਅਫਸਰਸ਼ਾਹੀ ਲੱਗੀ ਆ। ਕੋਈ ਪਾਣੀ ਤਰੌਂਕ ਰਿਹਾ, ਕੋਈ ਮਤਲਬ ਕਿ ਟਾਇਲਟ ਦੇ ਇੰਤਜ਼ਾਮ ਕਰ ਰਿਹਾ, ਯਾਨੀ ਜਿੱਦਾਂ ਕੋਈ ਸ਼ਹਿਨशाह ਆ ਗਿਆ ਹੋਵੇ, ਕੋਈ ਆਲਮਗੀਰ ਆ ਗਿਆ ਹੋਵੇ। ਮਤਲਬ ਕਿ ਇਦਾਂ ਭਾਜੜ ਪੈਂਦੀ ਹੈ, ਇਦਾਂ ਭਾਜੜ ਪੈਂਦੀ ਹੈ ਭਾਈ ਕਿ ਜਿੱਦਾਂ ਕੋਈ ਸੁਲਤਾਨ ਸਲਤਨਤ ਦਾ ਦੌਰਾ ਕਰ ਰਿਹਾ ਹੋਵੇ। ਤਾਂ ਬਹਿਰਹਾਲ ਗੱਲ ਇਹ ਆ ਕਿ ਸਪੀਚ ਦੇ ਕੁਝ ਪੁਆਇੰਟ ਮੈਂ ਦੱਸ ਦਿੰਦਾ। ਮਾਨ ਸਾਹਿਬ ਕਹਿੰਦੇ ਕਿ ਪੰਚਾਇਤਾਂ ਜਿਹੜੀਆਂ ਨਸ਼ਾ ਮੁਕਤ ਪੰਜਾਬ ਦੇ ਲਈ ਮਤੇ ਪਾ ਰਹੀਆਂ, ਮਤੇ ਪਾ ਕੇ ਵੀ ਨਸ਼ਾ ਮੁਕਤ ਹੋ ਜਾਏਗਾ ਪੰਜਾਬ। ਸੂਚਨਾ ਦੇਣ ਲਈ ਕਹਿੰਦੇ ਜੇ ਕੋਈ ਕਾਲ ਕਰੇਗਾ ਤਾਂ ਉਹਦੀ ਜਾਣਕਾਰੀ ਜਿਹੜੀ ਗੁਪਤ ਰੱਖੀ ਜਾਏਗੀ। ਤੇ ਪੂਰੀ ਰਣਨੀਤੀ ਦੇ ਨਾਲ ਕਹਿੰਦੇ ਮੁਹਿੰਮ ਆਪਾਂ ਸਟਾਰਟ ਕੀਤੀ ਆ। ਤਾਂ ਬਾਕੀ ਕੇਜਰੀਵਾਲ ਸਾਹਿਬ ਜੋ ਬੋਲੇ ਆ, ਪੈਸਿਆਂ ਦੇ ਲਾਲਚ ਦੇ ਵਿੱਚ ਪੰਜਾਬ ਦੀ ਜਨਰੇਸ਼ਨ ਖਰਾਬ ਕੀਤੀ ਆ। ਉਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਦੂਜੀਆਂ ਪਾਰਟੀਆਂ ਤੇ ਹਮਲੇ ਕੀਤੇ ਆ। ਨਸ਼ਾ ਤਸਕਰਾਂ ਦੇ ਕਹਿੰਦੇ ਕਿ ਮਹਿਲ ਡਿੱਗੇ ਜਾਣਗੇ। ਤੇ ਇਹਨਾਂ ਨੂੰ ਇੱਕ ਬੰਦਾ ਪੁੱਛੇ ਕਿ ਰਾਣੂ ਸਰਪੰਚ ਦਾ ਕਿਦਨ ਮਹਿਲ ਡਿੱਗਣਾ ਜੀ, ਰਾਜੀ ਦਾ ਮਹਿਲ ਕਿਦਨ ਡਿੱਗਣਾ ਜੀ। ਤੇ ਫਿਰ ਤੁਹਾਡੀ ਨਜ਼ਰ ਦੇ ਵਿੱਚ ਤੇ ਮਜੀਠੀਆ ਵੀ ਡਰੱਗ ਮਾਫੀਆ ਨਾ, ਉਹਦੇ ਘਰ ਨੂੰ ਕਰੋ ਹਾਂ ਬਲਡੋਜ਼ਰ ਸਿੱਧਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਐਵੇਂ ਅੱਠੇ ਅੱਠ ਮਾਰਨ ਵਾਲੀ ਗੱਲ ਹੈ ਸਾਹਿਬ। ਨਸ਼ਾ ਮੁਕਤ ਨਾ ਕੋਈ ਖਿੱਤਾ ਅੱਜ ਦੀ ਤਰੀਕ ਦੇ ਵਿੱਚ ਹੋਇਆ, ਨਾ ਕਿਸੇ ਨੇ ਹੋਣਾ। ਹਾਂ, ਮੈਂ ਹਮੇਸ਼ਾ ਕਹਿੰਦਾ ਉਹਨਾਂ ਗੁਰਪ੍ਰੀਤ ਜੀ, ਪਹਿਲ ਕਦਮੀਆਂ ਦਾ ਸਵਾਗਤ ਕਰਨਾ ਚਾਹੀਦਾ, ਪਰ ਇਹ ਪਹਿਲ ਕਦਮੀਆਂ ਕਦੋਂ ਆ ਰਹੀਆਂ ਨੇ? ਲੁਧਿਆਣਾ ਵੈਸਟ ਦੀ ਚੋਣ ਜਦੋਂ ਆ ਗਈ ਆ, ਹੁਣ ਇਹਨਾਂ ਨੂੰ ਯੁੱਧ ਨਸ਼ਾ ਵਿਰੁੱਧ ਤੇ ਫਲਾਂ, ਕਿਸਾਨ ਵੀ ਕੁੱਟ ਦਿੱਤੇ, ਕਿਸਾਨ ਵੀ ਝੰਬ ਦਿੱਤੇ, ਹੁਣ ਸਾਰੀਆਂ ਚੀਜ਼ਾਂ ਯਾਦ ਆ ਗਈਆਂ ਕਿਉਂਕਿ ਇਸ ਵੇਲੇ ਇਹਨਾਂ ਨੂੰ ਕਾਰੋਬਾਰੀਆਂ ਦੀ ਵੋਟ ਦੀ ਜ਼ਰੂਰਤ ਆ। ਪਰ ਹੈਰਾਨਗੀ ਦੀ ਗੱਲ ਆ ਕਿ ਜੋ ਇੱਥੇ ਚੱਲ ਰਿਹਾ, ਸਿਕਿਉਰਿਟੀ, ਜਹਾਜ਼, ਸਭ ਕੁਝ ਵਰਤਿਆ ਜਾ ਰਿਹਾ। ਫਿਰੋਜ਼ਪੁਰ ਜਿਹੜੇ ਬੰਦੇ ਤੁਸੀਂ ਹਿਸਾਬ ਲਾ ਲਓ ਕਿ ਲੁਧਿਆਣੇ ਦੇ ਕਾਰੋਬਾਰੀਆਂ ਵਾਸਤੇ ਮਤਲਬ ਕਿ ਜਾ ਕੇ ਸੜਕਾਂ ਦੀ ਬਲੌਕੇਜ ਖਲਵਾਉਂਦੇ ਆ ਕਿ ਸਾਡੇ ਵਿਕਾਸ ਦੇ ਵਿੱਚ ਅੜਿੱਕਾ ਨਾ ਪਵੇ, ਉਹ ਫਿਰੋਜ਼ਪੁਰ ਰੋਡ ਵਰਗਾ ਜਿਹੜਾ ਕਹਿ ਲਓ ਕਿ ਸੜਕੀ ਰਾਸਤਾ ਹੈ ਉਹ ਜਾਮ ਕਰ ਦਿੰਦੇ ਆ। ਤਾਂ ਹੁਣ ਇਹਨਾਂ ਨੂੰ ਪੁੱਛੇ ਕਿ ਕਿਹੜਾ ਵਿਕਾਸ ਹੈ ਜਿਹੜਾ ਉਹਨੂੰ ਫਲੀਆਂ ਲੱਗਦੀਆਂ, ਇਹ ਇਸ ਤਰ੍ਹਾਂ ਦਾ ਰੁੱਝਿਆ ਰੋਡ ਜਿਹੜਾ ਉਹ ਬੰਦ ਕਰਕੇ ਜੀ ਸ਼ਾਇਦ ਉਹ ਕਹਿ ਦੇਣਗੇ ਆਪਣੇ ਭਾਸ਼ਣ ਦੇ ਵਿੱਚ ਵੀ ਭਾਈ ਅੱਜ ਦੀ ਖੱਜਲ ਖੁਆਰੀ ਚੱਲ ਲਓ ਤੁਸੀਂ, ਆਉਣ ਵਾਲੇ 2 ਸਾਲ ਤੁਹਾਡੇ ਹੀ ਨੇ, ਜਿੱਦਾਂ ਕਹੋਗੇ ਉਦਾਂ ਹੀ ਆਪਾਂ ਕੰਨ ਮਰੋੜੀ ਜਾਵਾਂਗੇ ਤੇ ਕੰਮ ਲਈ ਜਾਵਾਂਗੇ। ਪਰ ਆਪਾਂ ਚੱਲੀਏ ਜੀ ਅੱਗੇ। ਉਧਰ ਕਰਨਲ ਬਾਠ ਹੋਣਾ ਦੇ ਮਾਮਲੇ ਦੇ ਵਿੱਚ ਕਿੱਥੇ ਬੀਬੀ ਹੁਣੀ ਸਲੂਟ ਮਾਰ ਰਹੇ ਸੀ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ, ਕਹਿੰਦੇ ਲਓ ਭਾਈ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ, ਹੁਣ ਸਾਡਾ ਕੰਮ ਹੋ ਜਾਊਗਾ, 6 ਵਜੇ ਤੱਕ ਦਾ ਦੇਤਾ ਉਹਨਾਂ ਨੇ ਸਮਾਂ ਸਾਨੂੰ ਵੀ ਤੁਹਾਨੂੰ ਫੋਨ ਆਜੂ, ਸਾਰਾ ਕੁਝ ਹੋ ਜੂ। ਪਰ ਹੁਣ ਕਹੀ ਜਾਂਦੇ ਨੇ ਕਿ ਸਾਡੇ ਨਾਲ ਧੋਖਾ ਹੋ ਗਿਆ ਤੇ ਮੁੜ ਕੇ ਵਿਸ਼ੇਸ਼ ਜਾਂਚ ਟੀਮ ਪਟਿਆਲੇ ਪੁੱਜੀ ਹੈ ਜੀ, ਕਿੱਥੇ ਤੱਕ ਪਹੁੰਚੀ ਹੈ ਕਾਰਵਾਈ? ਹਾਂਜੀ, ਗੱਲ ਇਹ ਹੈ ਕਿ ਮਾਨ ਸਾਹਿਬ ਨੂੰ ਤੇ ਆਪਣੀ ਗੱਲ ਹੀ ਭੁੱਲ ਜਾਂਦੀ ਆ। ਇਹ ਉਹਨਾਂ ਦੀ ਗੱਲ ਤੇ ਇਤਬਾਰ ਕਰ ਬੈਠੇ ਆ, ਇਹ ਤੇ ਇਹਨਾਂ ਦੀ ਗਲਤੀ ਆ। ਮਾਨ ਸਾਹਿਬ ਤੇ ਕਹਿੰਦੇ ਸਨ ਕਿ ਮੁੱਖ ਮੰਤਰੀ ਤੇ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਲਾਈਨ ਦੇ ਵਿੱਚ ਲੱਗ ਕੇ ਸਿਲੰਡਰ ਲਵੇ। ਤੇ ਕਿਹੜੀ ਏਜੰਸੀ ਤੋਂ ਸਿਲੰਡਰ ਲੈਂਦੇ ਨੇ ਮਾਨ ਸਾਹਿਬ ਦੱਸਦੇ ਨੇ ਵੀ ਕਿੱਥੋਂ ਭਰਾ ਕੇ ਲਿਆਉਂਦੇ ਨੇ, ਤੋਰੀਆਂ ਕਿੱਥੋਂ ਖਰੀਦ ਕੇ ਲਿਆਉਂਦੇ ਨੇ, ਕਿਹੜੀ ਸਬਜ਼ੀ ਮੰਡੀ ਚੋਂ ਲਿਆਉਂਦੇ ਨੇ ਵੀ। ਇਹ ਆਪਣੀਆਂ ਕਈਆਂ ਗੱਲਾਂ ਭੁੱਲ ਜਾਂਦੇ ਆ। ਬੀਬੀ ਜੀ ਨੂੰ ਪਤਾ ਨਹੀਂ ਸੀ ਜਾਂ ਪਤਾ ਸੀਗਾ ਤੇ ਉਹ ਫਿਰ ਵੀ ਉਲਝ ਗਏ ਨੇ। ਤਾਂ ਉਹਨਾਂ ਨੇ ਇਤਬਾਰ ਕੀਤਾ, ਧਰਨਾ ਖਤਮ ਕਰ ਦਿੱਤਾ ਇਹਨਾਂ ਦੇ ਕਹਿਣ ਤੇ। ਤਾਂ ਇਦਾਂ ਗੱਲ ਇਹ ਆ ਕਿ ਬੰਦਾ ਬੇਇਤਬਾਰਾ ਵੀ ਹੁੰਦਾ ਹੈ ਨਾ ਗੁਰਪ੍ਰੀਤ ਜੀ, ਵਾਰ-ਵਾਰ ਇਕੱਠ ਨਹੀਂ ਹੁੰਦੇ, ਵਾਰ-ਵਾਰ ਲੋਕ ਨਹੀਂ ਪਿੱਛੇ ਲੱਗਦੇ ਹੁੰਦੇ। ਤਾਂ ਪਹਿਲਾਂ ਹੀ ਸੋਚ ਸਮਝ ਕੇ ਆਪਣਾ ਤੁਸੀਂ ਧਿਆਨ ਦੇ ਨਾਲ ਕੰਮ ਕਰੋ। ਤਾਂ ਖੈਰ ਬਾਕੀ ਹੁਣ ਜਦੋਂ ਉਹਨਾਂ ਦਾ ਮਾਮਲਾ ਹੀ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਪੁਲਿਸ ਨੂੰ ਖਿੱਚੀ ਫਿਰਦਾ ਹੈ ਤੇ ਇਧਰ ਰੌਣੀ ਸਿੰਘ ਜਿਹੜਾ ਇਨਸਪੈਕਟਰ ਹੈ, ਨਾ ਹੀ ਵੇਖ ਲਓ ਕਿੱਡੇ ਖਤਰਨਾਕ ਨੇ। ਰੌਣੀ ਹੋਏਗਾ ਵੈਸੇ ਤਾਂ, ਜਿਵੇਂ ਫਿਲਮਾਂ ਦੇ ਵਿੱਚ ਨਾ ਹੁੰਦਾ ਰੌਣੀ, ਤੇ ਆਪਣੇ ਪੰਜਾਬੀ ਵਾਲੇ ਜਿਹੜੇ ਹੈਗੇ ਨੇ ਪੱਤਰਕਾਰ ਭਰਾ, ਉਹ ਰੌਣੀ ਲਿਖੀ ਜਾਂਦੇ, ਕਈ ਰੋਣੀ ਲਿਖੀ ਜਾਂਦੇ ਆ। ਮੈਂ ਕਿਹਾ ਹਾਲੇ ਤੇ ਰੋਣ ਕਾਹਦਾ ਵਿਚਾਰੇ ਦਾ ਆਇਆ, ਹਾਲੇ ਤੇ ਕੰਮ ਚੱਲਿਆ ਹੀ ਆ, ਰੋਣ ਤੇ ਨਿਕਲਦਾ ਜਦੋਂ। ਰੌਣੀ ਤਾਂ ਪਾਣੀ ਲਾਉਣ ਨੂੰ ਵੀ ਕਹਿੰਦੇ ਆ। ਰੌਣੀ ਉਹ ਰੌਣੀ ਹੋਰ ਹੁੰਦੀ ਆ ਏਦਾਂ ਤੇ ਬਈ। ਹਾਂਜੀ, ਕਈ ਸ਼ਬਦਾਂ ਦੇ ਅਰਥ ਹੋ ਜਾਂਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਰੋਨੀ ਹੁੰਦਾ, ਆਪਾਂ ਨੂੰ ਪਤਾ ਰੋਨੀ ਇਰਾਨੀ ਬਹੁਤ ਤਗੜਾ ਕਹਿ ਲਓ ਕਿ ਸੀਗਾ, ਮੇਰੇ ਖਿਆਲ ਦੇ ਨਾਲ ਫੁੱਟਬਾਲ ਸਟਾਰ ਵੀ ਸੀਗਾ ਰੋਨੀ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ, ਚਲੋ ਆਪਾਂ ਛੱਡ ਦਈਏ ਸਾਈਡ ਤੋਂ। ਤਾਂ ਇਹ ਤਾਂ ਅੱਜ ਦੀ ਅਪਡੇਸ਼ਨ ਸੀ ਕਿ ਰੌਨੀ ਇਨਸਪੈਕਟਰ ਨੂੰ 3 ਦਿਨ ਦੀ ਇੰਟਰਮ ਬੇਲ ਮਿਲ ਗਈ ਆ।
ਪਰ ਜੇ ਆਪਾਂ ਵੇਖੀਏ ਕਰਨਲ ਮਾਮਲੇ ਦੇ ਵਿੱਚ ਕਿ SIT ਜਿਹੜੀ ਆ ਉਹ ਜਾਂਚ ਪੜਤਾਲ ਸ਼ੁਰੂ ਕਰ ਚੁੱਕੀ ਆ ਪਟਿਆਲੇ ਦੇ ਵਿੱਚ, ਉਹਨਾਂ ਦੀ ਫੇਰੀ ਸੀਗੀ। ਪਰ ਜਿਹੜਾ ਹੁਣ ਪਰਿਵਾਰ ਆ ਉਹ ਕਹਿ ਰਿਹਾ ਜੀ ਕਿ SIT ਦੇ ਸਾਹਮਣੇ ਅਸੀਂ ਤੇ ਜਾਣਾ ਨਹੀਂ ਹੈ। ਅੱਜ ਇਹਨਾਂ ਨੇ ਮਤਲਬ ਕਿ ਇੱਕ ਛੋਟੀ ਜਿਹੀ ਬਰੀਫਿੰਗ ਕੀਤੀ ਆ ਪੱਤਰਕਾਰਾਂ ਨੂੰ। ਉਹ ਕਹਿੰਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਜੋ ਜਾਰੀ ਕੀਤੇ ਗਏ ਨੰਬਰ ਸੀ, SIT ਕਹਿ ਰਹੀ ਆ ਕਿ ਬਹੁਤ ਸਾਰੇ ਕਾਲ ਆਏ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਗਭਗ ਸਾਰਿਆਂ ਨੇ ਸਾਨੂੰ ਇਸ ਮਾਮਲੇ ਸੰਬੰਧੀ ਸੁਝਾਅ ਦਿੱਤੇ ਹਨ। ਅਜੇ ਤੱਕ ਸਾਡੇ ਸਾਹਮਣੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। ਠੀਕ ਹੈ ਜੀ। ਉਹ ਕਹਿ ਰਿਹਾ ਕਿ 6 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ। ਸਾਡੀ ਟੀਮ ਹੁਣ ਇੱਕ ਲੀਡ ਤੇ ਕੰਮ ਕਰ ਰਹੀ ਹੈ, ਇਸ ਦੇ ਨਤੀਜੇ ਵੀ ਜਲਦੀ ਸਾਹਮਣੇ ਆਉਣਗੇ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਤੱਕ ਕਰਨਲ ਬਾਟ ਦਾ ਪਰਿਵਾਰਕ ਮੈਂਬਰ ਕੋਈ ਵੀ ਨਹੀਂ ਮਿਲਿਆ। ਤਾਂ ਮਤਲਬ ਸਾਫ਼ ਹੈ ਕਿ SIT ਜਾਂਚ ਸ਼ੁਰੂ ਕਰ ਚੁੱਕੀ ਹੈ। SIT ਕਹਿੰਦੀ ਹੈ ਕਿ ਸਬੂਤ ਤੇ ਕੋਈ ਦਿੰਦਾ ਨਹੀਂ ਹੈ ਤੇ ਆ ਕੇ ਬਸ ਉਹ ਸੁਝਾਅ ਦੇ ਦਿੰਦੇ ਆ ਕਿ ਐ ਨਹੀਂ ਐ ਕਰੋ। ਤੁਹਾਨੂੰ ਪਤਾ ਹੀ ਹੈ ਨਾ, ਤੁਸੀਂ ਆਪਣੀ ਬਿਮਾਰੀ ਮਾੜੀ ਜੀ ਦੱਸੋ, ਬੱਸ ਦੇ ਵਿੱਚ ਜਾਂਦੇ ਜਾਂਦਾ ਤੁਹਾਨੂੰ 7-8 ਹਕੀਮ ਮਿਲ ਜਾਣੇ ਨੇ ਇੱਥੇ ਕਿ ਭਾਈ ਆਹ ਨੁਸਖਾ ਆਹ ਨੁਸਖਾ ਆਹ ਨੁਸਖਾ। ਤਾਂ ਗੱਲ ਇਹ ਆ ਕਿ ਇੱਥੇ ਸੁਝਾਅ ਦੇਣ ਵਾਲੇ ਕੁਝ ਜ਼ਿਆਦਾ ਹੁੰਦੇ ਆ ਪਰ ਸਬੂਤ ਦੇਣ ਵਾਲੇ ਘੱਟ ਆ। ਤਾਂ ਉਹ ਕਹਿੰਦੇ ਆ ਕਿ ਨਾ ਤੇ ਹਾਲੇ ਤੱਕ ਕੋਈ ਠੋਸ ਸਬੂਤ ਲੈ ਕੇ ਆਇਆ ਤੇ ਨਾ ਹੀ ਕੋਈ ਕਰਨਲ ਪਰਿਵਾਰ ਦਾ ਮੈਂਬਰ ਸਾਨੂੰ ਮਿਲਿਆ, ਕਿਉਂਕਿ ਉਹਨਾਂ ਨੇ ਤਾਂ ਪਹਿਲੇ ਹੀ ਸਪਸ਼ਟ ਕਰ ਦਿੱਤਾ ਸੀਗਾ ਨਾ ਕਿ ਅਸੀਂ ਹੁਣ SIT ਦੇ ਸਾਹਮਣੇ ਨਹੀਂ ਜਾਵਾਂਗੇ। ਤਾਂ ਮਾਮਲਾ ਤਾਂ ਹੁਣ ਹਾਈ ਕੋਰਟ ਦੀ ਟੇਕ ਤੇ ਆ ਕਿ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੀ ਡਾਇਰੈਕਸ਼ਨ ਦਿੰਦਾ, ਕੀ ਫੈਸਲਾ ਲੈਂਦਾ। ਤਾਂ ਬਹਰਹਾਲ SIT ਆਪਣੇ ਪੱਧਰ ਤੇ ਜਾਂਚ ਕਰੇਗੀ, ਪਰ ਜੇ ਪੀੜਤ ਪਰਿਵਾਰ ਹੀ ਉਸ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਫਿਰ ਉਸ ਦੀ ਜੋ ਪ੍ਰਸੰਗਤਾ ਹੈ ਕਿੰਨੀ ਕੁ ਬਚਦੀ ਹੈ। ਤਾਂ ਉਹ ਮੈਨੂੰ ਤੇ ਲੱਗਦਾ ਕਿ ਚੀਜ਼ ਗੈਰ ਪ੍ਰਸੰਗਕ ਹੋ ਜਾਂਦੀ ਹੈ ਜੀ। ਸੋ ਦੂਸਰੇ ਪਾਸੇ ਕੁਝ ਮਾਹਰਾਂ ਨੂੰ ਮੈਂ ਸੁਣ ਰਿਹਾ ਸੀ, ਉਹ ਤਾਂ ਇਹ ਵੀ ਗੱਲ ਕਰ ਰਹੇ ਸੀ ਕਿ ਤੁਸੀਂ ਮਾਮਲਾ ਜਦੋਂ ਸ਼ੁਰੂ ਕਰਦੇ ਹੋ, ਜਦੋਂ ਇਹਨੂੰ ਹੱਥ ਪਾਉਂਦੇ ਹੋ, ਉਦੋਂ ਤਾਂ ਤੁਸੀਂ ਕਹਿੰਦੇ ਹੋ ਕਿ ਜਨਤਕ ਮਾਮਲਾ ਹੋਇਆ, ਬੇਸ਼ੱਕ ਸਾਡੇ ਨਾਲ ਹੈ ਪਰ ਇਹ ਹਰੇਕ ਆਮ ਵਿਅਕਤੀ ਦੀ ਗੱਲ ਹੈ, ਕਿਉਂਕਿ ਕਿਸੇ ਦੇ ਨਾਲ ਅਸੀਂ ਤਾਂ ਕਹਿੰਦੇ ਵੀ ਇੱਕ ਅਜਿਹੀ ਪੋਸਟ ਤੇ ਸੀ ਜਿਹਦੀ ਮਾਣ ਮਰਿਆਦਾ ਜਾਂ ਫਿਰ ਕਹਿ ਲਈਏ ਵੀ ਉਹ ਆਭਾ ਮੰਡਲ ਇੱਕ ਬਣਿਆ ਹੁੰਦਾ ਨਾ, ਉਹ ਵਾਲਾ। ਪਰ ਉਸ ਤੋਂ ਬਾਅਦ ਤੁਸੀਂ ਹੁਣ ਹੌਲੀ-ਹੌਲੀ ਦੁਬਾਰਾ ਤੋਂ ਪਰਸਨਲ ਮੈਟਰ ਤੇ ਹੀ ਆ ਗਏ ਹੋ ਕਿ ਇਹਦਾ ਸੋਲੂਸ਼ਨ ਹੋ ਜਾਵੇ, ਬਾਕੀ ਦੇਖੀ ਜਾਊਗੀ। ਉਹ ਵੀ ਢਾਲ ਆਉਂਦੀਆਂ ਨੇ ਤੁਹਾਡੇ ਮੁੱਦੇ ਨੂੰ ਤੇ ਤੁਹਾਡਾ ਮੁੱਦਾ ਸਿਰਫ ਤੁਹਾਡੇ ਤੱਕ ਹੀ ਸਿਮਟ ਕੇ ਰਹਿ ਜਾਂਦਾ। ਫਿਰ ਲੋਕ ਬਹੁਤੇ ਨਾਲ ਜੁੜਦੇ ਨਹੀਂ ਹੁੰਦੇ, ਜਿੱਦਾਂ ਗੱਲ ਤੁਸੀਂ ਵੀ ਕੀਤੀ ਹੈ ਕਿ ਇਹ ਬਾਰ-ਬਾਰ ਨਹੀਂ ਧਰਨੇ ਲੱਗਦੇ ਹੁੰਦੇ। ਸੋ ਅਗਲੀ ਖਬਰ ਤੇ ਚੱਲੀਏ ਤੇ ਗੱਲ ਕਰੀਏ ਮੋਦੀ ਅਤੇ ਟਰੰਪ ਦੇ ਪੁਤਲੇ ਫੂਕਣ ਦਾ ਐਲਾਨ ਹੋਇਆ ਜੀ। ਇਹ ਐਲਾਨ ਕਿੱਥੋਂ ਆਇਆ? ਇਹ ਕਿਸਾਨ ਆਗੂਆਂ ਨੇ ਹੀ ਐਲਾਨ ਕੀਤਾ ਹੈ ਜੀ। ਔਰ ਆਪਾਂ ਤੇ ਕੀ ਪੁਤਲੇ ਫੂਕਣੇ ਆ ਗੁਰਪ੍ਰੀਤ ਜੀ, ਤੁਹਾਨੂੰ ਪਤਾ ਹੀ ਆ। ਤਾਂ ਗੱਲ ਇਹ ਆ ਕਿ ਬਈ ਇਹ ਕਿਸਾਨ ਆਗੂ ਹੀ ਕੰਮ ਕਰਦੇ ਹੁੰਦੇ ਆ ਜਾਂ ਵਪਾਰ ਮੰਡਲ ਵਾਲੇ ਕੰਮ ਕਰਦੇ ਆ। ਗੱਲ ਇਹ ਆ ਕਿ 4 ਅਪ੍ਰੈਲ ਨੂੰ ਇਹ ਕਹਿੰਦੇ ਕਿ ਤਹਿਸੀਲ ਅਤੇ ਬਲਾਕ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫੂਕੇ ਜਾਣਗੇ। ਇਹ SKM ਦੀ ਮੀਟਿੰਗ ਤੋਂ ਬਾਅਦ ਅੱਜ ਜੋ ਕਿਸਾਨ ਆਗੂ ਸੰਬੋਧਨ ਕਰ ਰਹੇ ਸਨ ਪੱਤਰਕਾਰਾਂ ਨੂੰ, ਤਾਂ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਆ ਕਿ ਅਮਰੀਕਾ ਦੇ ਉਤਪਾਦਾਂ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ, ਜਿਸ ਨਾਲ ਇੱਥੋਂ ਦੀ ਖੇਤੀ ਅਤੇ ਇੱਥੋਂ ਦਾ ਵਪਾਰ ਬਰਬਾਦ ਹੋ ਜਾਵੇਗਾ ਤੇ ਵੱਡੀ ਗਿਣਤੀ 'ਚ ਬਹੁਤ ਲੋਕ ਬੇਰੁਜ਼ਗਾਰ ਹੋਣਗੇ, ਜਿਸ ਦਾ ਵਿਰੋਧ ਅਸੀਂ ਕਰਦੇ ਹਾਂ। ਜੀ ਗੁਰਪ੍ਰੀਤ ਜੀ ਦੇਖੋ, ਇਹ ਤੇ ਹੁਣ ਕਿਉਂਕਿ ਅੱਜ ਅਮਰੀਕਾ ਦੇ ਵਿੱਚ 2 ਤਰੀਕ ਹੈ, 2 ਤਰੀਕ ਦੀ ਸਵੇਰ ਹੈ ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤੇ 2 ਤਰੀਕ ਬਾਰੇ ਤੇ ਅੱਗੇ ਹੀ ਚਰਚਾ ਚੱਲਦੀ ਹੈ ਕਿ ਅੱਜ ਦਿਨ ਹਸ਼ਰ ਦਾ, ਜਿਵੇਂ ਗਾਣਾ ਸੀ ਨਾ, ਕੱਲ ਮੈਂ ਨਹੀਂ ਰਹਿਣਾ। ਤੇ ਗੱਲ ਇਹ ਆ ਕਿ ਇਹ ਦਿਨ ਤਾਂ ਇੰਡੀਆ ਵਾਸਤੇ ਹੈ, ਪਰ ਹਾਲੇ ਤੱਕ ਇਹ ਗੱਲ ਸਾਫ਼ ਨਹੀਂ ਹੈ। ਆਪਾਂ ਅੱਗੇ ਆਪਣੇ ਰੇਡੀਓ ਤੇ ਆਪਣੇ TV ਤੇ ਗੱਲ ਕਰ ਚੁੱਕੇ ਹਾਂ ਕਿ ਮੋਦੀ ਸਰਕਾਰ ਤੇ ਦਬਾਅ ਬਹੁਤ ਹੈ ਟਰੰਪ ਪ੍ਰਸ਼ਾਸਨ ਦਾ, ਕਿ ਜਿੱਦਾਂ ਸੇਬ ਹੈ, ਕਣਕ ਹੈ, ਬੇਬੀ ਕਾਰਨ ਜਿਸ ਨੂੰ ਆਪਾਂ ਛੋਟੀ ਮੱਕੀ ਕਹਿ ਦਿੰਦੇ ਆ, ਕਿ ਉਹਦੇ ਵਾਸਤੇ ਸਾਨੂੰ ਰਸਤਾ ਖੋਲ ਕੇ ਦਿਓ, ਬਾਜ਼ਾਰ ਖੋਲ ਕੇ ਦਿਓ। ਪਰ ਹਾਲੇ ਸਪਸ਼ਟ ਨਹੀਂ ਹੈ ਕਿ ਇਹਦੇ ਤੇ ਸਹਿਮਤੀ ਬਣ ਗਈ ਆ। ਹਾਲਾਂਕਿ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਦਾ, ਕਿਉਂਕਿ ਕਿਸਾਨ ਆਗੂਆਂ ਦੀ ਖਾਸ ਤੌਰ ਤੇ ਕਾਮਰੇਡਾਂ ਦੀ ਇੱਕ ਆਦਤ ਆ, ਇਹ ਬਹੁਤ ਹੱਦ ਤੱਕ ਗੱਲ ਨੂੰ ਅੱਧ ਵਿਚਾਲੇ ਹੀ ਲਟਕਾ ਦਿੰਦੇ ਆ। ਕੁਝ ਹੱਦ ਤੱਕ ਸੇਬ ਦਾ ਅੱਗੇ ਵੀ ਇੰਪੋਰਟ ਹੁੰਦਾ ਹੈ US ਤੋਂ, ਪਰ ਉਹਦੇ ਤੇ ਟੈਰਿਫ ਹੈ। ਟੈਰਿਫ ਦਾ ਫਰਕ ਮਤਲਬ ਕਿ ਜਿੱਦਾਂ ਲਾ ਲਓ, ਇੱਕ ਮਿਸਾਲਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਓਵਰਆਲ ਜਿੱਦਾਂ ਆਪਣੇ ਜੇ ਕੋਈ ਮੰਨ ਲਓ ਸਾਡੇ ਵਪਾਰੀ ਨੂੰ
ਅਮਰੀਕਾ ਦੇ ਬਾਜ਼ਾਰ ਦੇ ਵਿੱਚ ਜਾ ਕੇ ਕੋਈ ਚੀਜ਼ ਵੇਚਣੀ ਪੈਂਦੀ ਹੈ ਤਾਂ ਉਹਨੂੰ ਸਿਰਫ 2.5 ਰੁਪਏ ਦੇਣੇ ਪੈਂਦੇ ਆ। 100 ਦੀ ਚੀਜ਼ ਹੈ 2.5, ਤਾਂ ਉਹਨਾਂ ਨੂੰ ਇੱਥੇ ਦੇਣੇ ਪੈਂਦੇ ਆ 7.5। ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਇੱਕ ਵਪਾਰੀ ਜਦੋਂ ਇੱਧਰ ਆਏਗਾ ਉਹਨੂੰ 750 ਦੇ ਪਿੱਛੇ ਦੇਣੇ ਪੈਣਗੇ, ਤਾਂ ਆਪੇ ਹੀ ਉਹਦਾ ਉਤਪਾਦ ਜਿਹੜਾ ਹੈ ਇੱਥੋਂ ਦੇ ਮੁਕਾਬਲੇ ਮਹਿੰਗਾ ਹੋ ਜਾਏਗਾ, ਤੇ ਫਿਰ ਮੁਕਾਬਲੇਬਾਜ਼ੀ 'ਚ ਆਪੇ ਹੀ ਉਹਨੂੰ ਰਗੜਾ ਲੱਗਣਾ, ਖਸਾਰਾ ਲੱਗਣਾ। ਤਾਂ ਇਹ ਸਿੰਪਲ ਹੈ ਫਾਰਮੂਲਾ। ਤਾਂ ਗੱਲ ਇਹ ਆ ਕਿ ਜੇ ਇਹਨਾਂ ਦੀ ਸਹਿਮਤੀ ਬਣੀ ਆ ਤਾਂ ਫਿਰ ਟੈਰਿਫ ਤੇ ਮਾਮਲਾ ਜਿਹੜਾ ਜਦੋਂ ਹੋਏਗਾ ਤਾਂ ਸਾਫ਼ ਪਤਾ ਲੱਗ ਜਾਏਗਾ, ਕਿਉਂਕਿ ਫ੍ਰੀ ਟ੍ਰੇਡ ਐਗਰੀਮੈਂਟ ਜਾਂ ਜਿਹੜਾ ਆਪਾਂ ਕਹਿ ਲਓ ਕਿ ਇੱਕ ਮੋਸਟ ਫੇਵਰੇਟ ਨੇਸ਼ਨ ਦੀ ਹੁੰਦੀ ਹੈ ਸ਼੍ਰੇਣੀ, ਆਪਾਂ ਇਹਨਾਂ ਦੇ ਵਿੱਚ ਜਦੋਂ ਵੀ ਦੇਖਿਆ FTA ਦੀ ਜੇ ਗੱਲ, ਚਾਹੇ ਆਸਟ੍ਰੇਲੀਆ ਨਾਲ ਹੋਇਆ, ਚਾਹੇ ਯੂਰਪ ਯੂਨੀਅਨ ਨਾਲ ਮਸਲਾ ਚੱਲ ਰਿਹਾ ਹੈ, ਇੰਗਲੈਂਡ ਨਾਲ ਚੱਲ ਰਿਹਾ ਹੈ, ਤਾਂ ਕਹਿਣ ਦਾ ਮਤਲਬ ਹੈ ਕਿ ਇੰਡੀਆ ਹਮੇਸ਼ਾ ਇਸ ਗੱਲ ਦਾ ਪੱਖਦਾਰ ਰਹਿੰਦਾ ਹੈ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੇ ਤੁਹਾਨੂੰ ਬਾਜ਼ਾਰ ਖੁੱਲਾ ਨਹੀਂ ਦੇ ਸਕਦੇ, ਕਿਉਂਕਿ ਸਾਡਾ ਕਿਸਾਨ ਬਰਬਾਦ ਹੋ ਜਾਏਗਾ। ਤੇ ਜੇ ਐਤਕੀ ਇਹ ਮਾਮਲਾ ਖੁੱਲਦਾ ਹੈ ਤਾਂ ਫਿਰ ਵਾਕਿਆ ਚਿੰਤਾਜਨਕ ਪਰਿਸਥਿਤੀ, ਫਿਰ ਮੈਂ ਮੰਨ ਸਕਦਾ। ਪਰ ਹਾਲ ਫਿਲਹਾਲ ਇਹ ਕਹਿੰਦੇ ਸਹਿਮਤੀ ਦੇ ਦਿੱਤੀ ਆ, ਪਰ ਆਫੀਸ਼ੀਅਲੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੇ ਮੈਨੂੰ ਜ਼ਰੂਰ ਦੱਸਣਾ। ਪਰ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ ਕਿ ਹਾਲੇ ਇਹਨਾਂ ਚੀਜ਼ਾਂ ਤੇ ਕਹਿ ਲਓ ਕਿ ਅਮਰੀਕਾ ਜ਼ੋਰ ਤੇ ਲਾ ਰਿਹਾ ਹੈ ਕਿ ਜਿਵੇਂ ਸੇਬ ਹੈ, ਚਿਕਨ ਲੈਗ ਪੀਸ ਆ, ਬੇਬੀ ਕਾਰਨ ਜਾਂ ਕਣਕ ਇਤਿਆਦਿਕ, ਇਹਨਾਂ ਚੀਜ਼ਾਂ ਤੇ ਖੁੱਲਾ ਬਾਜ਼ਾਰ ਮਿਲ ਜਾਵੇ। ਪਰ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਇੰਡੀਆ ਵੱਲੋਂ ਇੱਕ ਸਿੰਗਲ ਸਟੇਟਮੈਂਟ ਨਹੀਂ ਆਈ ਕਿ ਭਾਈ ਅਸੀਂ ਕੋਈ ਇਸ ਤਰ੍ਹਾਂ ਦਾ ਸਮਝੌਤਾ ਕਰ ਲਿਆ। ਹਾਂ, ਟੈਰਿਫ ਘੱਟ ਵੱਧ ਕੀਤੇ ਜਾ ਸਕਦੇ, ਤੇ ਟੈਰਿਫ ਮੰਨ ਲਓ ਜੇ ਬਿਲਕੁਲ ਘਟਾ ਦਿੱਤੇ ਜਾਂਦੇ ਆ, ਬਿਲਕੁਲ ਘਟਾ ਦਿੱਤੇ ਜਾਂਦੇ ਆ, ਫਿਰ ਕੈਲਕੂਲੇਸ਼ਨ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੇ ਕਿਸੇ ਉਤਪਾਦ ਦੀ ਜੇ ਇੱਥੇ ਐਂਟਰੀ ਹੁੰਦੀ ਆ ਤਾਂ ਉਹ ਜਦੋਂ ਕੰਪੀਟ ਕਰੇਗਾ ਸਾਡੇ ਕਿਸਾਨ ਦੇ ਉਸੇ ਤਰ੍ਹਾਂ ਦੇ ਇੱਥੋਂ ਦੇ ਲੋਕਲ ਉਤਪਾਦਨ ਨੂੰ, ਤਾਂ ਕੀ ਮਤਲਬ ਕਿ ਉਹ ਘਾਟੇ ਬੰਦਾ ਰਹਿੰਦਾ ਜਾਂ ਉਹ ਘਾਟੇ ਬੰਦਾ ਰਹਿੰਦਾ, ਉਹ ਬਾਅਦ ਦੀ ਕੈਲਕੂਲੇਸ਼ਨ ਹੈ। ਪਰ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਸਹਿਮਤੀ ਦੀ ਕੋਈ ਸਿੰਗਲ ਸਟੇਟਮੈਂਟ ਮੈਂ ਤੇ ਪੜ੍ਹੀ ਨਹੀਂ ਹੈਗੀ ਇਹਨਾਂ ਚੀਜ਼ਾਂ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਜੰਗਲਾਂ ਤੇ ਕਬਜ਼ੇ ਦਾ ਮਾਮਲਾ ਪੱਕਿਆ ਹੈ। ਰਿਪੋਰਟ ਆਈ ਹੈ ਕਿ 13,000 ਵਰਗ ਕਿਲੋਮੀਟਰ ਤੋਂ ਵੀ ਵਾਧਾ ਘੇਰਾ ਜਿਹੜਾ ਕਬਜ਼ਿਆਂ ਹੇਠ ਹੈ। ਕਬਜ਼ਿਆਂ ਹੇਠ ਕਿਹਦੇ ਹੈ, ਇਹ ਵੀ ਚਾਨਣਾ ਪਾ ਦਿਓ, ਤੇ ਪੰਜਾਬ ਦਾ ਨਾਮ ਵੀ ਇਹਦੇ ਵਿੱਚ ਆਇਆ ਹੈ। ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੀ, ਅਸੀਂ ਛੋਟੇ ਹੁੰਦੇ ਬਜ਼ੁਰਗਾਂ ਤੋਂ ਸੁਣਦੇ ਰਹੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚਰਾਂਦਾ। ਪਹਿਲਾਂ ਤੋਂ ਮੈਂ ਤੁਹਾਨੂੰ ਇਹ ਦੱਸਦਾ ਕਿ ਜੰਗਲਾਤ ਦਾ ਇਹ ਨਾ ਇੱਕ ਬੜਾ ਭੁਲੇਖਾ ਹੁੰਦਾ, ਜੰਗਲਾਤ ਬਈ ਇਦਾਂ ਲੱਗਦਾ ਵੀ ਪੰਜਾਬ 'ਚ ਕਿਹੜਾ ਜੰਗਲ ਸੀ ਵੀ ਜਿਹੜਾ ਲੋਕਾਂ ਨੇ ਪੱਟ ਸੁੱਟਿਆ। ਨਹੀਂ ਸਰ, ਜੰਗਲ ਦੇ ਮਾਮਲੇ ਦੇ ਵਿੱਚ ਵੀ ਗਾਂ ਜਿਹੜਾ ਜੰਗਲ ਹੁੰਦਾ ਨਾ, ਇੱਕ ਨੋਟੀਫਾਈਡ ਏਰੀਆ ਹੁੰਦਾ ਜੰਗਲਾਤ ਦਾ, ਭਾਵੇਂ ਉਹਦੇ 'ਚ ਰੁੱਖ ਇੱਕ ਵੀ ਨਾ ਹੋਵੇ, ਠੀਕ ਹੈ ਨਾ, ਉਸ ਨੂੰ ਸ਼ਾਇਦ RFA ਕਹਿੰਦੇ ਆ, ਰਿਜ਼ਰਵ ਫੋਰੈਸਟ ਏਰੀਆ। ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ 'ਚ ਇਹੋ ਜਿਹਾ ਜੰਗਲ ਹੋਵੇ ਵੀ ਜਿਹਦੇ ਵਿੱਚ ਜਾ ਕੇ ਬੰਦੇ ਗਵਾਚ ਜਾਂਦੇ ਆ ਜਾਂ ਬਹੁਤ ਸੱਪ ਸ਼ੇਰ ਰਹਿੰਦੇ ਆ, ਨਹੀਂ, ਐਸਾ ਕੁਛ ਨਹੀਂ ਹੈ। ਤਾਂ ਉਹ ਗਾਂ 3 ਕੈਟਾਗਰੀਆਂ 'ਚ ਹੁੰਦੇ ਆ, ਜਿੱਦਾਂ ਰਿਜ਼ਰਵਡ ਫੋਰੈਸਟ ਕਹਿੰਦੇ ਆ, ਫਿਰ ਪ੍ਰੋਟੈਕਟਡ ਹੁੰਦਾ, ਤੇ ਇੱਕ ਗੈਰ ਵਰਗ। ਤਾਂ ਮਤਲਬ ਕਿ ਇਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਸੀ, ਉਹ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ। ਹੁਣ ਇਹ ਗੱਲ ਨੂੰ ਕਨਫਿਊਜ਼ ਕਰਨ ਦੀ ਥਾਂ ਤੇ ਆਪਾਂ ਕਲੀਅਰ ਕਰ ਦਈਏ ਕਿ ਪੰਜਾਬ ਦਾ ਜਿਹੜਾ ਕਬਜ਼ੇ ਦਾ ਮਾਮਲਾ ਹੈ ਨਾ, ਉਹ ਕੁਝ ਇਸ ਤਰ੍ਹਾਂ ਹੈ ਕਿ ਅਸੀਂ ਛੋਟੇ ਹੁੰਦਿਆਂ ਸੁਣਦੇ ਆਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚਰਾਂਦਾ ਹੁੰਦੀਆਂ ਸਨ। ਸ਼ਾਇਦ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਵੀ ਉਹ ਚੱਲਦੀਆਂ ਆਉਂਦੀਆਂ ਨੇ, ਰਿਕਾਰਡ ਵੇਖਣਾ ਪਏਗਾ ਬਾਕੀ, ਕਿ ਉਹ ਚਰਾਂਦਾ ਤੇ ਮੁੜ ਕੇ ਹੌਲੀ ਹੌਲੀ ਕਬਜ਼ੇ ਹੋ ਗਏ। ਤਾਂ ਉਹ ਇਸ ਤਰ੍ਹਾਂ ਕਹਿ ਲਓ ਕਿ ਇੱਕ ਰਿਜ਼ਰਵ ਏਰੀਆ ਹੁੰਦਾ ਜਾਂ ਪ੍ਰੋਟੈਕਟਡ ਏਰੀਆ ਹੁੰਦਾ, ਤਾਂ ਇਹ ਹੁੰਦਾ ਉਸੇ ਤਰ੍ਹਾਂ ਹੀ ਹੈ ਜਿਵੇਂ ਮੈਂ ਕਿਹਾ ਕਿ RFA ਦੇ ਅਧੀਨ। ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਰਿਪੋਰਟ ਆਈ ਆ, ਜਿਹੜੀ ਕਿ ਇਹਨਾਂ ਨੇ ਸਬਮਿਟ ਕੀਤੀ ਆ, ਹਾਲਾਂਕਿ ਮੇਰੇ ਖਿਆਲ ਦੇ ਨਾਲ 25 ਹੀ ਸਟੇਟ ਤੇ UT ਬਣਦੇ ਆ ਜਿਨ੍ਹਾਂ ਨੇ ਰਿਪੋਰਟ ਸੌਂਪੀ, ਤਾਂ ਉਹਦਾ ਇੱਕ ਅੰਦਾਜ਼ਾ ਹੈ ਕਿ 13,000 ਵਰਗ ਕਿਲੋਮੀਟਰ ਜਿਹੜਾ ਜੰਗਲੀ ਖੇਤਰ ਹੈ, ਜੰਗਲ ਤੇ ਨਹੀਂ ਕਹਿ ਸਕਦੇ, ਕਿ ਜਿਹੜਾ ਜੰਗਲੀ ਖੇਤਰ ਹੈ ਉਹਦੇ ਤੇ ਕਬਜ਼ਾ। ਤੇ ਜੇ ਤੁਸੀਂ ਚਰਾਂਦਾਂ ਦੀ ਗੱਲ ਕਰੋਗੇ, ਜੇ ਚਰਾਂਦਾਂ ਥੱਲਿਓਂ ਨਿਕਲੀਆਂ ਨਾ ਲੋਕਾਂ ਦੇ ਪੰਜਾਬ ਦੀਆਂ, ਤੇ ਇਹਨਾਂ ਦੇ ਵਿੱਚ ਉਹ ਲੋਕ ਵੀ ਆ ਜਾਣੇ ਜਿਹੜੇ ਗਊ ਭਗਤ ਹੋਣ ਦਾ ਦਾਅਵਾ ਕਰਦੇ, ਮਤਲਬ ਕਿ ਹਿੰਦੂ ਭਾਈਚਾਰੇ। ਤਾਂ ਗੱਲ ਇਹ ਆ ਕਿ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਅਸਮ ਹੈ ਜਾਂ ਕੁਝ ਹੋਰ ਸਟੇਟ ਆ, ਤਾਂ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਫੋਰੈਸਟ ਦਾ ਰਿਜ਼ਰਵ ਏਰੀਆ ਸੀਗਾ ਜਾਂ ਨੋਟੀਫਾਈਡ ਏਰੀਆ ਸੀਗਾ, ਉਹ ਵਾਲਿਆ ਗਿਆ ਲੋਕਾਂ ਵੱਲੋਂ। ਜੀ। ਸੋ ਅਗਲੀ ਖਬਰ ਤੇ ਚੱਲੀਏ ਤਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਹੁਣ ਬਾਜੇ ਕੇ ਉਹਨਾਂ ਦੇ ਨਾਲ 4 ਲੋਕਾਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ।
ਵੇਖੋ ਇਹਦਾ ਮਤਲਬ ਇਹ ਹੈ ਕਿ ਜੇ 8 ਨੂੰ ਇੱਥੇ ਲਿਆਂਦਾ, ਜਿਹੜੇ ਨਾਮਜ਼ਦ ਮੁਲਜ਼ਮ ਸੀਗੇ ਡਿਬਰੂਗੜ੍ਹ ਦੇ ਬੰਦੀ ਸੀ ਜਿਹੜੇ, ਤਾਂ ਉਹਨਾਂ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਗਿਆ ਸਭ, ਜੀ ਯਾਨੀ 4-4 ਦੇ ਗਰੁੱਪ। ਤੇ ਜਿਹੜੀ ਬਠਿੰਡਾ ਜੇਲ੍ਹ ਆ, ਇਹਨਾਂ ਦੀ ਇਸ ਵੇਲੇ ਦੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਆ, ਉਹਦੇ ਵਿੱਚ ਬਹੁਤ ਨਾਮੀ ਗੈਂਗਸਟਰ ਜਾਂ ਇਸ ਤਰ੍ਹਾਂ ਦੇ ਹਾਰਡਕੋਰ ਕ੍ਰਿਮੀਨਲ ਜਿਹੜੇ ਰੱਖੇ ਜਾਂਦੇ ਆ ਕਿ ਜਿਨ੍ਹਾਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਨਾ ਹੋਵੇ। ਤਾਂ ਮਤਲਬ ਇਹੋ ਆ ਕਿ ਜੋ ਆਪਾਂ ਕਹੀਏ, ਦੇਖੋ ਕੱਟਣੀ ਤੇ ਜੇਲ੍ਹ ਹੈ ਨਾ, ਹੁਣ ਉਹ ਜਿਹੜਾ ਪਾਸਟਰ ਹੈ ਉਹਨੂੰ ਸਜ਼ਾ ਤੇ ਕਿਤੋਂ ਹੋਈ, ਪਾਦਰੀ ਨੂੰ, ਤੇ ਲਿਆ ਕੇ ਜੀ ਤੇ ਤਾਮਕੋਟ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਹੁਣ ਤੁਸੀਂ ਕਹੋਗੇ ਤਾਮਕੋਟ ਦੀ ਜੇਲ੍ਹ ਕਿਹੜੀ ਆ, ਇਹ ਤਾਂ ਕਦੇ ਸੁਣੀ ਨਹੀਂ। ਤਾਂ ਮਾਨਸਾ ਦੇ ਲਾਗੇ ਬਿਲਕੁਲ ਨਾਲ ਪਿੰਡ ਆ। ਪੰਜਾਬ ਦੀਆਂ ਜੀ ਬਹੁਤ ਸਾਰੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਪਿੰਡਾਂ 'ਚ ਆ। ਜਿਵੇਂ ਮਤਲਬ ਕਿ ਇੱਧਰ ਨੂੰ ਜੇ ਜਾਈਏ, ਮੁਕਤਸਰ ਵਾਲੀ ਜੇਲ੍ਹ ਹੈ ਜਿਹੜੀ, ਉਹ ਬੁੜਾ ਗੁੱਜਰ ਦੇ ਵਿੱਚ ਆ। ਹੁਣ ਮੁਕਤਸਰ ਦੀ ਜੇਲ੍ਹ ਤਾਂ ਮੁਕਤਸਰ ਦੀ ਜੇਲ੍ਹ ਹੈ, ਪਰ ਉਹ ਜੀ ਅਸਲ ਦੇ ਵਿੱਚ ਮੁਕਤਸਰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਹੈ, ਇੱਕ ਪਿੰਡ ਦੇ ਵਿੱਚ ਆ। ਇਸੇ ਤਰ੍ਹਾਂ ਬਠਿੰਡਾ ਦੀ ਜੇਲ੍ਹ ਜਿਹੜੀ ਹੈ ਉਹ ਸ਼ਾਇਦ ਗੋਬਿੰਦਪੁਰਾ ਪਿੰਡ ਦੇ ਵਿੱਚ ਆ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਮਤਲਬ ਕਿ ਜੇਲ੍ਹਾਂ ਜਿਹੜੀਆਂ ਹੁੰਦੀਆਂ, ਇੱਕ ਤਾਂ ਪ੍ਰਬੰਧਕੀ ਆਧਾਰ ਦੇਖਿਆ ਜਾਂਦਾ। ਪ੍ਰਬੰਧਕੀ ਆਧਾਰ ਤੋਂ ਕੀ ਭਾਵ ਆ ਕਿ ਕਿਸੇ ਬੰਦੇ ਤੇ ਹਮਲਾ ਨਾ ਹੋ ਜਾਵੇ, ਜਾਂ ਕੋਈ ਬੰਦਾ ਕੋਈ ਗਰੁੱਪ ਨਾ ਖੜਾ ਕਰ ਦੇਵੇ, ਜਾਂ ਜੀ ਮਤਲਬ ਇਹ ਆ ਕਿ ਇਹਦਾ ਕੋਈ ਬਾਹਰੀ ਸੰਪਰਕ ਨਾ ਰਹਿ ਜਾਵੇ, ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰ ਜਾਵੇ। ਤਾਂ ਜੇਲ੍ਹ ਤਾਂ ਜੇਲ੍ਹ ਹੀ ਆ, ਉਹ ਜੇਲ੍ਹ ਕੱਟਣੀ ਆ ਕਿਸੇ ਨੇ ਵੀ, ਮਤਲਬ ਕਿ ਭਾਈ ਜਿਹੜੀ ਮਰਜ਼ੀ ਜੇਲ੍ਹ 'ਚ ਚਲਾ ਜਾਵੇ। ਪਰ ਇਹ ਆ ਕਿ ਘਰਾਂ ਤੋਂ ਦੂਰ ਜਿਹੜਾ ਵੀ ਕੈਦੀ ਚਲਾ ਗਿਆ, ਉਹਨੂੰ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ। ਬਾਜੇਕੇ ਵਾਸਤੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਪਰਿਵਾਰ ਵਾਸਤੇ, ਜਿਵੇਂ ਲਾ ਲਓ ਕਿ ਉਹਨਾਂ ਦਾ ਏਰੀਆ ਧਰਮਕੋਟ ਆ, ਉਹ ਸਗੋਂ ਨੇੜੇ ਆ ਗਏ, ਥੋੜਾ ਪਰਿਵਾਰੋਂ ਥੋੜਾ ਨੇੜੇ ਆ ਗਿਆ ਉਹਨਾਂ ਨੂੰ। ਪਰ ਅੰਮ੍ਰਿਤਸਰ ਵੀ ਉਹਨਾਂ ਪੈਂਦਾ, ਜਲੰਧਰ ਵੀ ਉਹਨਾਂ ਪੈਂਦਾ ਹੈ, ਲੁਧਿਆਣਾ ਤਾਂ ਹੈ ਹੀ ਅਸਲੋਂ ਨੇੜੇ ਆ। ਤਾਂ ਕਹਿਣ ਦਾ ਜੀ ਮਤਲਬ ਕਿ ਜਿਵੇਂ ਕੋਈ ਅੰਮ੍ਰਿਤਸਰ ਦਾ ਤਾਂ ਉਹਨੂੰ ਥੋੜਾ ਦੂਰ ਪੈ ਜਾਏਗਾ। ਤਾਂ ਲਿਆਂਦਾ ਇਸੇ ਕਰਕੇ ਆ। ਮੇਰਾ ਮਤਲਬ ਇਹੋ ਆ ਕਹਿਣ ਦਾ ਕਿ ਸ਼ਾਇਦ ਇਹਨਾਂ ਨੂੰ ਇਹੋ ਲੱਗਦਾ ਕਿ ਕੋਈ ਫੋਨ ਵਗੈਰਾ ਯੂਜ਼ਿੰਗ ਨਾ ਹੋਵੇ, ਇਹੋ ਜਿਹੇ ਟਿਕਾਣਿਆਂ ਤੇ ਭੇਜਿਆ ਜਾਵੇ ਜਿੱਥੇ ਸਖਤ ਨਿਗਰਾਨੀ ਦੀ ਜ਼ਰੂਰਤ ਜਿਹੜੀ ਹੈ ਉਹ ਪੂਰੀ ਹੁੰਦੀ ਰਹੇ। ਜੀ ਅੰਤ ਦੇ ਵਿੱਚ ਚਾਨਣਾ ਪਾ ਦਿਓ, ਜਿਹੜਾ ਵਕਫ ਬੋਰਡ ਹੈ ਉਹਦਾ ਬਿੱਲ ਜਿਹੜਾ ਪੇਸ਼ ਹੋ ਗਿਆ ਅੱਜ ਸਦਨ ਦੇ ਵਿੱਚ, ਉਸ ਤੇ ਬਹਿਸ ਹੋਈ ਹੈ, ਖਾਸਾ ਚਰਚਾ ਦਾ ਵਿਸ਼ਾ ਪੂਰੇ ਦੇਸ਼ ਦੇ ਵਿੱਚ ਇਹ ਬਿੱਲ ਬਣਿਆ ਹੋਇਆ ਜੀ। ਦੇਖੋ ਹਾਲੇ ਬਹਿਸ ਚੱਲ ਰਹੀ ਹੈ, ਬੜੀ ਮੈਰਾਥਨ ਬਹਿਸ ਹੈ, ਜਿੱਦਾਂ ਕਹਿ ਲਓ ਕਿ ਉੱਥੇ ਅਮਿਤ ਸ਼ਾਹ ਵੀ ਬੋਲੇ ਆ, ਅਖਿਲੇਸ਼ ਵੀ ਬੋਲੇ ਸੀਗੇ। ਇੰਨੀ ਵੱਡੀ ਭਾਜਪਾ ਟਾਈਟਲ ਦਿੱਤਾ ਭਾਸਕਰ ਵਾਲਿਆਂ ਨੇ ਕਿ ਪ੍ਰਧਾਨ ਨਹੀਂ ਚੁਣ ਪਾਏ। ਸ਼ਾਹ ਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਪ੍ਰਧਾਨ ਹੈ 5 ਸਾਲ ਲੋਕ ਚੁਣਦੇ ਆ, ਤਾਂ ਸਾਡੇ ਕਰੋੜਾਂ ਮੈਂਬਰ ਆ, ਤਾਂ ਭਾਈ ਇਦਾਂ ਹੀ ਚੱਲਦਾ। ਤਾਂ ਮਤਲਬ ਕਿ ਉੱਥੇ ਬਹਿਸ ਚੱਲ ਰਹੀ ਆ। ਕੇਂਦਰੀ ਮੰਤਰੀ ਰਾਜੀਵ ਰੰਜਨ, ਸ਼੍ਰੀਕਾਂਤ ਸ਼ਿੰਦੇ, ਬਹੁਤ ਸਾਰੇ ਲੀਡਰ ਹੁਣ ਤੱਕ ਬੋਲ ਚੁੱਕੇ ਆ ਜੀ, ਬੋਲ ਚੁੱਕੇ ਆ। ਤਾਂ ਕੁੱਲ ਮਿਲਾ ਕੇ ਕੀ ਆ ਕਿ ਵਕਫ ਬੋਰਡ ਦਾ ਇਹ ਵੈਸੇ ਤਾਂ ਵਿਸ਼ਾ ਬਹੁਤ ਵੱਡਾ ਹੈ। ਵਕਫ ਬੋਰਡ ਜਿਹੜਾ ਹੈ ਉਹ ਮੁਸਲਮਾਨ ਧਰਮ ਦੀ ਜਿਹੜੀ ਜਾਇਦਾਦ ਹੁੰਦੀ ਹੈ, ਜੋ ਦਾਨ ਕੀਤੀ ਜਾਂਦੀ ਹੈ, ਵਕਫ, ਉਹ ਮਤਲਬ ਕਿ ਉਹਦਾ ਸਾਂਭ ਸੰਭਾਲ ਦਾ ਮਾਮਲਾ ਹੈ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਰੇਲਵੇ ਤੇ ਫੌਜ ਤੋਂ ਬਾਅਦ ਜੀ ਤੀਸਰਾ ਕੋਈ ਸਭ ਤੋਂ ਜ਼ਿਆਦਾ ਪ੍ਰਾਪਰਟੀ ਦਾ ਮਾਲਕ ਹੈ ਤਾਂ ਵਕਫ ਬੋਰਡ ਹੈ। ਤੁਸੀਂ ਸੋਚ ਸਕਦੇ ਹੋ। ਤਾਂ ਇਹਨਾਂ ਨੇ ਕੁਝ ਬਦਲਾਅ ਲਿਆਂਦੇ ਸੀਗੇ, ਬਦਲਾਅ ਲਿਆਂਦੇ ਤੇ ਉਹਦੇ ਤੇ ਰੌਲਾ ਪਿਆ। ਤੇ ਫਿਰ ਇਹਨਾਂ ਨੇ ਆਖਿਆ ਸੀਗਾ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਭੇਜ ਦਿੰਦੇ ਆ ਜੀ। ਤਾਂ ਪਰ ਉਹਦੇ ਵਿੱਚ ਵੀ ਇੱਕ ਚਾਲ ਸੀ। ਮੈਨੂੰ ਯਾਦ ਆ ਕਿ ਜਿਸ ਵੇਲੇ ਇਹ ਮੰਨੇ ਕਿ ਆਪਾਂ ਸਿਲੈਕਟ ਕਮੇਟੀ ਨੂੰ ਜਾਂ ਜੇਪੀਸੀ ਨੂੰ, ਜਿਹਨੂੰ ਵੀ ਭੇਜਣਾ ਭੇਜ ਦਿੰਦੇ ਆ, ਤਾਂ ਉਸ ਵੇਲੇ ਕਿਰਨ ਰਜੀਜੂ ਸੰਬੋਧਨ ਕਰ ਰਹੇ ਸੀ। ਤੇ ਕਮਾਲ ਦੀ ਗੱਲ ਹੈ ਕਿ ਕਿਰਨ ਰਜੀਜੂ ਦੇ ਹੱਥ ਇੱਕ ਪਰਚੀ ਆਈ, ਗੌਰ ਦੇ ਨਾਲ ਕਿਤੇ ਕੱਢ ਲਿਓ। ਕਿਰਨ ਰਜੀਜੂ ਇੱਕ ਪਰਚੀ ਪੜ੍ਹਦੇ ਆ ਤੇ ਨਾਲ ਦੀ ਨਾਲ ਸਹਿਮਤੀ ਜਤਾ ਦਿੰਦੇ ਆ। ਤਾਂ ਸ਼ਾਇਦ ਹੁਣ ਉਹ ਲੱਗਦਾ ਹੈ ਕਿ ਜਿਵੇਂ ਮਤਲਬ ਕਿ ਇੱਕ ਰਸਤਾ ਬਣ ਗਿਆ। ਮੈਂ ਇਹਨੂੰ ਸੰਖੇਪ ਦੇ ਵਿੱਚ ਦੱਸ ਦੇਣਾ, ਕਿਉਂਕਿ ਸਿੱਧੇ ਤੌਰ ਤੇ ਜੋ ਟੀਡੀਪੀ ਹੈ, चिराग पासवान है, जयंत चौधरी है या नीतीश है, ये इस बिल का समर्थन नहीं सी कर सकते। ठीक है जी। फिर वो कमेटी जिहड़ी सी उहदे विच ज़रा जी गल है कि एनडीए दे मैंबर ज़्यादा सीगे, वो जिहड़ियां कांग्रेस दियां मतलब कि कह लो कि एटमां सन, सुझाव सन, वो ते दरकिनार कर दिते गए। पर ਜਿਹੜੇ ਇਹਨਾਂ ਦੇ ਅਲਾਈਅੰਸ ਦੇ ਬੰਦੇ ਸਨ, ਹੈ ਮਤਲਬ ਕਿ ਦੂਜੀਆਂ ਪਾਰਟੀਆਂ ਦੇ, ਸੋ ਮੰਨ ਲਏ ਗਏ। ਤਾਂ 14 ਕਹਿੰਦੇ ਜੀ ਕਿ ਅਸੀਂ ਨੁਕਤੇ ਜਿਹੜੇ ਮੰਨ ਲਏ ਆ,
ਤਾਂ ਹੁਣ ਇੱਕ ਤਰ੍ਹਾਂ ਨਾਲ ਸਾਹਿਬ ਉਹ ਰਸਤਾ ਬਣ ਗਿਆ, ਉਹ ਰਸਤਾ ਬਣ ਗਿਆ ਕਿ ਬਿੱਲ ਪਾਸ ਵੀ ਹੋ ਜਾਏਗਾ ਮੇਰੇ ਖਿਆਲ ਦੇ ਨਾਲ। ਤੇ ਜਿਹੜੇ ਉਹ ਹੈਗੇ, ਜਿਹੜੇ ਮੈਂ ਤੁਹਾਨੂੰ ਗਿਣਾਏ ਆ ਮਹਾਰਥੀ, ਉਹ ਇੰਨੇ ਨਾਲ ਮੁਸਲਮਾਨਾਂ ਨੂੰ ਜਾ ਕੇ ਕਹਿ ਵੀ ਦੇਣਗੇ ਕਿ ਭਾਈ ਦੇਖੋ, ਅਸੀਂ ਜੋ ਵੀ ਤੁਹਾਡੇ ਭਲੇ ਦਾ ਕੰਮ ਸੀ ਉਹ ਕੀਤਾ ਤੇ ਸਾਡੇ ਕਰਕੇ ਤਾਂ ਹੋਇਆ। ਹੁਣ ਦੇਖਣਾ ਹੋਏਗਾ ਕਿ ਕਾਂਗਰਸ ਜਾਂ ਅਖਿਲੇਸ਼ ਮੁਸਲਮਾਨ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਆਪਣਾ ਪ੍ਰਭਾਵ ਛੱਡ ਪਾਉਂਦੀ ਹੈ ਕਿ ਭਾਈ ਜੋ ਇਹਨਾਂ ਨੇ ਕੀਤਾ, ਜੇ ਸਾਡੀ ਸਮਝ ਆ ਸਕਦੀ ਹੈ ਤੇ ਕੀ ਗੱਲ ਆ, ਇਹ ਜਿਹੜੇ ਅਖਿਲੇਸ਼ ਹੋ ਰਹੀ ਆ ਜਾਂ ਜਿਹੜੇ ਮਤਲਬ ਕਿ ਰਾਹੁਲ ਗਾਂਧੀ ਹੋ ਰਹੀ ਆ, ਇਹਨਾਂ ਦੀ ਸਮਝ 'ਚ ਨਾ ਇਹ ਗੱਲ ਪੈਂਦੀ ਹੋਏਗੀ ਕਿ ਕਿਸ ਚਲਾਕੀ ਦੇ ਨਾਲ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਜੀ। ਜੀ ਇਹ ਤਾਂ ਹੈ, ਇਹਦੀਆਂ ਕੁਣਤਰਾਂ ਸਮਝ ਕੇ ਉਸ ਤੇ ਲੰਬੀ ਬਹਿਸ, ਸਾਰਥਕ ਬਹਿਸ ਹੋਣ ਦੀ ਬਹੁਤ ਲੋੜ ਹੈ। ਸੋ ਇਸੇ ਦੇ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਖਤਮ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਤੁਸੀਂ ਸੁਣਿਆ, ਖਬਰ ਤੇ ਨਜ਼ਰ ਕਿਹੋ ਜਿਹਾ ਲੱਗਿਆ ਹੈ ਤੁਹਾਨੂੰ ਇਹ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।